ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 28 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਨਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਆ ਪੂਰਾ ਜਿਹੜਾ ਪਿਛਲੇ ਹਫ਼ਤੇ ਤੋਂ ਲੈ ਕੇ ਘੱਲੂਘਾਰਾ ਦਿਵਸ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈਗਾ, ਤੇ ਆਪਾਂ ਸਾਰੇ ਹੀ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਸਿਰ ਝੁਕਾਉਂਦੇ ਆ। ਤੇ ਨਾਲ ਦੀ ਨਾਲ ਜਿਹੜੀ ਦੂਜੀ ਖਬਰ ਇੱਕ ਅੱਜ ਬੜੀ ਦੁਖਦਾਈ ਆ, ਸਿੱਖ ਕੌਮ ਦੇ ਜਰਨੈਲ ਭਾਈ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਜਿਹੜੀ ਮਾਤਾ ਜੀ ਆ ਬੀਬੀ ਅਵਤਾਰ ਕੌਰ, ਉਹ ਅੱਜ ਸਵੇਰੇ ਜਿਹੜੇ ਆ ਚੜ੍ਹਾਈ ਕਰ ਗਏ ਆ। ਉਹ ਆਪਣੇ ਸਪੁੱਤਰ ਤੇਜਿੰਦਰਪਾਲ ਭੁੱਲਰ ਉਹਨਾਂ ਦੇ ਕੋਲ ਰਹਿੰਦੇ ਸੀ। ਕਾਫੀ ਲੰਮੇ ਸਮੇਂ ਤੋਂ ਉਹ ਬਿਮਾਰ ਸੀ। ਸੋ ਇਹ ਜਿਹੜੀ ਦੁਖਦਾਈ ਖਬਰ ਆਪਾਂ ਆਪਣੀ ਕਮਿਊਨਿਟੀ ਨਾਲ ਸਾਂਝੀ ਕਰਦੇ। ਜੀ, ਮਾਤਾ ਅਵਤਾਰ ਕੌਰ ਜੀ ਇੱਥੇ ਅਮਰੀਕਾ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਪੁੱਤਰ ਆ ਉਹਨਾਂ ਦੇ ਕੋਲ ਜਿਹੜੇ ਉਹ ਰਹਿੰਦੇ ਸੀਗੇ। ਸੋ ਇਹ ਬਹੁਤ ਮਾੜਾ ਜਿਹੜਾ ਕੰਮ ਹੋਇਆ ਆ। ਉਹਨਾਂ ਨੇ ਵੀ ਬਹੁਤ ਦੇਖੋ ਜੀ ਦੁੱਖ ਝੱਲਿਆ ਆ। ਆਪਣੇ ਮੁੰਡੇ ਦੇ ਉੱਤੇ ਕਿੰਨਾ ਜਿਹੜਾ ਆ ਉਹ ਉਸ ਭਾਰਤੀ ਸਟੇਟ ਦੇ ਦੁਆਰਾ ਜ਼ੁਲਮ ਕੀਤਾ ਜਾ ਰਿਹਾ ਆ, ਉਸ ਨੂੰ ਸਹਿੰਦੇ ਹੋਏ ਪਰ ਚੜ੍ਹਦੀ ਕਲਾ ਦੇ ਵਿੱਚ ਰਹੇ ਹਮੇਸ਼ਾ ਹੀ। ਅਤੇ ਹਮੇਸ਼ਾ ਹੀ ਇੱਦਾਂ ਦੀ ਹੀ ਉਹਨਾਂ ਦੇ ਵੱਲੋਂ ਕੋਈ ਢਹਿੰਦੀ ਕਲਾ ਵਾਲੀ ਗੱਲ ਨਹੀਂ ਸੀ। ਹਾਂ, ਸਿਹਤ ਉਮਰ ਦੇ ਨਾਲ ਜਿਹੜਾ ਆ ਉਹ ਥੋੜ੍ਹੀ ਜਿਹੀ ਸੀਗੀ, ਪਰ ਇਹ ਜਿਹੜਾ ਇੱਕ ਕੌਮ ਦੇ ਲਈ ਇੱਕ ਮਾੜੀ ਖਬਰ, ਦੁਖਦਾਈ ਖਬਰ ਜਿਹੜੀ ਉਹ ਜ਼ਰੂਰ ਆਈ ਆ। ਤੇ ਇਕੱਲਾ ਰਾਜ ਧਨਵੀਰ ਸਿੰਘ ਜੀ ਦਵਿੰਦਰਪਾਲ ਭੁੱਲਰ ਨੇ ਉਹਨਾਂ ਦੇ ਡੈਡੀ ਨੂੰ ਸ਼ਹੀਦ ਕੀਤਾ ਗਿਆ ਜੀ, ਬਿਲਕੁਲ ਜੀ, ਤੇ ਜੋ ਕਿ ਗਜ਼ਟਡ ਆਫਿਸਰ ਸੀਗੇ, ਉਹਨਾਂ ਦੇ ਮਾਸੜ ਨੂੰ ਸ਼ਹੀਦ ਕੀਤਾ ਗਿਆ। ਉਹ ਜਿਹੜਾ ਬੁੱਚੜ ਪੁਲਿਸ ਆਫਿਸਰ ਸਮੇਤ ਸੈਣੀ ਸ਼ਰੇਆਮ ਖੁੱਲ੍ਹਾ ਘੁੰਮਦਾ ਅੱਜ ਕੱਲ੍ਹ ਜੀ। ਤੇ ਆਪਾਂ ਦੇਖ ਲਓ ਵੀ ਪਿਛਲੇ ਦਿਨਾਂ ਤੋਂ ਕਿੰਨੀਆਂ ਜਿਹੜੀਆਂ ਆ ਗਾਣੇ ਆਹ ਸੁਣੀ ਜਾਂਦੇ ਜੀ, ਦਿੱਲੀ ਤੇ ਕਬਜ਼ਾ ਕਰ ਲੈਣਾ, ਸ਼ਰੇਆਮ ਉਹ ਉੱਥੇ ਘੁੰਮ ਰਿਹਾ, ਜਿਨ ਹਜ਼ਾਰਾਂ ਹੀ ਨੌਜਵਾਨਾਂ ਨੂੰ, ਬੀਬੀਆਂ ਨੂੰ ਜਿਹੜਾ ਮਾਰਿਆ ਹੈਗਾ। ਸੋ ਆਪਾਂ ਪ੍ਰੋਬਲਮ ਕੀ ਆ, ਬਹੁਤ ਛੇਤੀ ਭੁੱਲ ਜਾਂਦੇ ਆ ਜੀ। ਬਿਲਕੁਲ, ਇਹ ਇਸ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਕੋਈ ਦੋ ਰਾਵਾਂ ਨਹੀਂ। ਆਪਾਂ ਜੇ ਦੇਖਿਆ ਜਾਵੇ ਤਾਂ ਚਲੋ ਅਨਫੋਰਚੂਨੇਟ ਇਹ ਇੱਕ ਗੱਲ ਹੈਗੀ ਆ। ਜਿਹੜੇ ਈਸਾਈਆਂ ਦੇ ਜਿਹੜੇ ਸੀਗੇ, ਜਿਹੜੇ ਜੀਸਸ ਕ੍ਰਾਈਸਟ, ਉਹਨਾਂ ਦੀ ਸ਼ਹਾਦਤ ਨੂੰ ਉਹ ਦੇਖੋ ਕਿੰਨੇ ਹਜ਼ਾਰ ਸਾਲ ਹੋ ਗਏ ਆ, ਉਹ ਨਹੀਂ ਭੁੱਲੇ। ਉਹ ਫਿਰ ਵੀ ਜਦੋਂ ਉਹਨਾਂ ਦਾ ਉਹ ਵਕਤ ਆਉਂਦਾ ਆ ਉਸ ਤਰੀਕੇ ਦੇ ਨਾਲ ਉਸ ਨੂੰ ਮਨਾਉਂਦੇ ਨੇ, ਉਸ ਨੂੰ ਯਾਦ ਕਰਦੇ ਨੇ। ਜਿਹੜੇ ਇਸਲਾਮ ਧਰਮ ਦੇ ਜਿਹੜੇ ਪ੍ਰੋਫਿਟ ਸੀਗੇ, ਉਹਨਾਂ ਦੀ ਜਦੋਂ ਇੱਦਾਂ ਦਾ ਸਮਾਂ ਆਉਂਦਾ ਹੈ ਤਾਂ ਉਹ ਜਿਹੜੀ ਆ ਉਹਨਾਂ ਨੂੰ ਯਾਦ ਕਰਦੇ ਨੇ। ਅਤੇ ਆਪਣੇ ਕਿਤੇ ਨਾ ਕਿਤੇ ਆਪਾਂ ਇਹ ਆਪਾਂ ਦੇਖ ਰਹੇ ਹਾਂ ਵੀ ਉਸ ਚੀਜ਼ ਤੋਂ ਥੋੜ੍ਹਾ ਦੂਰ ਜਾਂਦੇ ਜਾ ਰਹੇ ਹਾਂ, ਅਤੇ ਬਾਕੀਆਂ ਚੀਜ਼ਾਂ ਵੱਲ ਜਿਹੜਾ ਧਿਆਨ ਆ ਉੱਧਰਲੇ ਪਾਸੇ ਨੂੰ ਜਿਹੜੇ ਉਹ ਜਾ ਰਹੇ ਆ। ਅਸੀਂ ਇਹ ਨਹੀਂ ਕਹਿੰਦੇ ਵੀ ਬਾਕੀਆਂ ਚੀਜ਼ਾਂ ਨੂੰ ਤੁਸੀਂ ਨਾ ਮਨਾਓ ਜਾਂ ਨਾ ਦੇਖੋ, ਉੱਧਰ ਵੀ ਤੁਸੀਂ ਧਿਆਨ ਜ਼ਰੂਰ ਦਿਓ, ਪਰ ਜਿੱਥੇ ਜੜ੍ਹਾਂ ਨੇ, ਜਿਹੜੇ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ, ਸ਼ਹੀਦੀ ਦਿਨ ਜਿਹੜੇ ਇਹ ਚੱਲ ਰਹੇ ਨੇ, ਉਹਨਾਂ ਨੂੰ ਜ਼ਰੂਰ ਯਾਦ ਰੱਖਿਓ ਅਤੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਤੱਕ ਜਿਹੜੀ ਉਹ ਗੱਲ ਨੂੰ ਜ਼ਰੂਰ ਅੱਗੇ ਲੈ ਕੇ ਜਾਓ। ਨਹੀਂ ਤਾਂ ਪਤਾ ਨਹੀਂ ਆਉਣ ਵਾਲੇ ਜਿਹੜੇ ਆਉਣ ਵਾਲੇ ਸਾਲਾਂ ਦੇ ਵਿੱਚ ਫਿਰ ਆਪਾਂ ਕਿੱਧਰਲੇ ਪਾਸੇ ਨੂੰ ਦੇ ਜਾਊਂਗੇ, ਕਿਉਂਕਿ ਜੇ ਜੜ੍ਹਾਂ ਦੇ ਨਾਲ ਟੁੱਟਾਂਗੇ ਤਾਂ ਨਿਘਾਰ ਵੱਲ ਨੂੰ ਹੀ ਜਿਹੜਾ ਉਹ ਆਪਾਂ ਵਧਾਂਗੇ। ਜੀ, ਅਗਲੀ ਖਬਰ ਆਪਾਂ ਕਿਸਾਨਾਂ ਦੇ ਅੰਦੋਲਨ ਨਾਲ ਸੰਬੰਧਿਤ ਕਰਨੀ ਹੈ। ਬਹੁਤ ਹੀ ਵਧੀਆ ਅੰਦੋਲਨ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ। ਫਿਰ ਉਹੀ ਜਿਸ ਤਰ੍ਹਾਂ ਮੈਂ ਪਹਿਲਾਂ ਡਿਸਕਸ ਕੀਤਾ
ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਮੋਦੀ ਸਾਹਿਬ ਇੱਥੇ ਆਏ ਸੀ ਸੈਨੋਜ਼ੇ ਦੇ ਵਿੱਚ 5000 ਤੋਂ ਵੱਧ ਸਿੱਖਾਂ ਨੇ ਪ੍ਰੋਟੈਸਟ ਕੀਤਾ ਸੀ, ਕਿਉਂਕਿ ਜੀ ਉਸਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ। ਸੋ ਸਿੱਖ ਜਿਹੜੇ ਹੈਗੇ ਆ ਉਹ ਕਿਸੇ ਨਾਲ ਵੀ, ਜਿਹੜਾ ਕਿਸੇ ਦਾ ਵੀ ਕਤਲੇਆਮ ਹੁੰਦਾ ਉਹਦੇ ਨਾਲ ਖੜਦੇ ਆ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਕ੍ਰਿਸਚੀਅਨ ਹੋਵੇ, ਚਾਹੇ ਉਹ ਮੁਸਲਮਾਨ ਹੋਵੇ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਅੰਦਰ ਜਾ ਕੇ ਮੋਦੀ ਨੂੰ ਸਟੋਪੇ ਦਿੰਦੇ ਸੀ ਉਹੀ ਹੁਣ ਆਰਗੇਨਾਈਜ਼ ਕਰਨ ਵਾਲਿਆਂ ਦੇ ਮੂਹਰੇ ਹੋਏ ਸੀ ਪ੍ਰੋਟੈਸਟ। ਦੇਖੋ, ਸੋ ਇਦਾਂ ਦੇ ਜਿਹੜੇ ਦੋਗਲੇ ਬੰਦੇ ਆ, ਜਦੋਂ ਸਿੱਖ ਕੌਮ ਪਛਾਣੂਗੀ ਨਹੀਂ ਤਾਂ ਫੇਰ ਆਪਣਾ ਕੁਝ ਬਣਨਾ ਨਹੀਂ ਹੈਗਾ। ਉਹੀ ਫੇਰ ਮੋਹਲੇ ਹੋ ਕੇ ਫੋਟੋਆਂ ਖਿਚਾਈ ਜਾਂਦੇ ਹਨ। ਘੱਟੋ ਘੱਟ ਉਹਨਾਂ ਨੂੰ ਯਾਦ ਤਾਂ ਕਰਾਉਣਾ ਚਾਹੀਦਾ ਵੀ ਤੁਸੀਂ ਉਦੋਂ ਵੀ ਧੋਖਾ ਦਿੱਤਾ। ਉਹ ਤੋਂ ਬਾਅਦ ਹੌਡੀ ਮੋਡੀ ਜਦ ਹੋਈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਕੈਲੀਫੋਰਨੀਆ ਤੋਂ ਲੈ ਕੇ ਟੈਕਸਸ ਤੱਕ ਗਏ। ਉਹ ਕਮਲੇ ਥੋੜ੍ਹੇ ਸੀ ਜਿਹੜੇ ਇੰਨੇ ਪ੍ਰੋਟੈਸਟ ਕਰਨ ਗਏ, ਜਾਂ ਕੋਈ ਕਿਸੇ ਨੂੰ ਮੋਦੀ ਦੇ ਅਗੇਂਸਟ ਪਰਸਨਲ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਸੀਗੀ। ਉਹ ਤਾਂ ਹੁਣ ਆਹ ਕੰਮ ਕੀਤਾ ਸੀ, ਹੁਣ ਤਾਂ ਅਮਿਤ ਸ਼ਾਹ ਦੋਨਾਂ ਨੇ ਰਲ ਕੇ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ ਤਾਂ ਪ੍ਰੋਟੈਸਟ ਕਰਨ ਗਏ ਸੀ। ਤੇ ਉੱਥੇ ਜਾ ਕੇ ਵੀ ਅੰਦਰ ਫੋਟੋਆਂ ਖਿਚਾਈਆਂ, ਉਹਨਾਂ ਚੋਂ ਵੀ ਹੁਣ ਦੇਖੋ ਪ੍ਰੋਟੈਸਟ ਵਾਲਿਆਂ ਦੇ ਵਿੱਚ ਇੰਨਾ ਇੱਥੇ ਤੱਕ ਜਿਹੜੀ ਆਪਣੀ ਕੌਮ ਆ ਉਹ ਗਿਰੀ ਹੋਈ ਹੈਗੀ ਆ। ਕੌਮ ਦੇ ਕੁਝ ਬੰਦੇ, ਸਾਰੇ ਨਹੀਂ ਮੈਂ ਜੀ ਕਹਿ ਸਕਦਾ, ਕੁਝ ਜੀ ਬੰਦੇ ਜੀ ਜਿਹੜੇ ਗਿਰੇ ਹੋਏ ਬਿਲਕੁਲ ਆ। ਦੇਖੋ ਬਿਲਕੁਲ ਜੀ, ਦੋਗਲੇ ਚਿਹਰੇ ਲਾ ਕੇ ਜਿਹੜੇ ਉਹ ਘੁੰਮਦੇ ਆ, ਇਹ ਕੌਮ ਨੂੰ ਜਿਹੜਾ ਪਛਾਣਨ ਦੀ ਵੀ ਜਿਹੜੇ ਜਿਹੇ ਲੋਕਾਂ ਦੀ ਜ਼ਰੂਰਤ ਆ। ਜਦੋਂ ਤੁਸੀਂ ਪੁਰਾਣੀਆਂ ਮੋਦੀ ਦੇ ਨਾਲ ਫੋਟੋਆਂ ਦੇਖ ਲਓ ਅਤੇ ਹੁਣ ਵਾਲੀਆਂ ਜਿਹੜੀਆਂ ਆ ਉਹ ਫੋਟੋਆਂ ਜਿਹੜੀਆਂ ਉਹ ਦੇਖ ਲਓ ਵੀ ਕੌਣ ਜਿਹੜਾ ਆ ਕੀ ਕਰ ਰਿਹਾ ਆ, ਕਿਹੜਾ ਕਿਸ ਪਾਸੇ ਦੇ ਨਾਲ ਜਿਹੜਾ ਉਹ ਭੁਗਤ ਰਿਹਾ ਹੈਗਾ ਆ। ਜਾਂ ਤਾਂ ਫਿਰ ਉਹ ਦੱਸਣ ਵੀ ਉਦੋਂ ਕੀ ਗੱਲਾਂ ਕਰਕੇ ਆਏ ਆ ਅਤੇ ਹੁਣ ਜਿਹੜਾ ਕੀ ਆ, ਕੀ ਹੁਣ ਤੁਹਾਡੀ ਅਪਰੋਚ ਹੈਗੀ, ਤੁਸੀਂ ਕੁਛ ਕਹਿ ਰਹੇ ਆ ਉਹਨਾਂ ਨੂੰ ਵੀ ਕੁਛ ਮਨਾਉਣ ਦੀ ਕੋਸ਼ਿਸ਼ ਹੈਗੀ ਆ, ਜਾਂ ਬਸ ਸਿਰਫ ਅਤੇ ਸਿਰਫ ਇੱਕ ਫੋਟੋਆਂ ਖਿਚਾਉਣ ਦਾ ਹੀ ਇੱਕ ਤੁਹਾਨੂੰ ਜਿਹੜਾ ਇੱਕ ਸ਼ੌਂਕ ਆ ਉਹ ਚੜਿਆ ਹੈਗਾ। ਸੋ ਇਹ ਚੀਜ਼ ਹੈਗੀ ਆ। ਉੱਧਰ ਹਰਜੋਤ ਸਿੰਘ ਜੀ, ਆਪਣੇ ਗਵਾਂਢੀ ਮੁਲਕ ਦਾ ਨਵ ਭਾਟੀਆ ਜਿਹੜਾ ਆ ਉਸ ਦੀ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਤੋਏ ਜਿਹੜੀ ਆ ਉਹ ਇਸ ਟਾਈਮ ਹੋ ਰਹੀ ਆ। ਉਸ ਨੂੰ ਗਲੋਬਲ ਇੰਡੀਅਨ ਆਫ ਦਾ ਈਅਰ ਅਵਾਰਡ ਜਿਹੜਾ ਉੱਥੇ ਦੀ ਇੱਕ ਕੈਨੇਡਾ ਇੰਡੀਆ ਫਾਊਂਡੇਸ਼ਨ ਉਸ ਦੇ ਦੁਆਰਾ ਦਿੱਤਾ ਗਿਆ ਆ, ਉਸਨੇ ਅਸੈਪਟ ਕੀਤਾ ਆ, ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਸਾਰਿਆਂ ਨੇ ਜਿਹੜੇ ਨਵ ਭਾਟੀਆ ਦੀ ਆਲੋਚਨਾ ਕੀਤੀ ਆ, ਵੀ ਕਹਿੰਦੇ ਵੀ ਇਹ ਮੌਕਾ ਸੀਗਾ ਵੀ ਜੇ ਤੂੰ ਐਡਾ ਵੱਡਾ ਜਿਹੜਾ ਸੁਪਰ ਫੈਨ ਆ, ਜਿਹੜਾ ਉੱਥੋਂ ਦੀ ਹੈਗੀ ਆ ਟੀਮ ਕੈਨੇਡਾ ਦੀ ਬਾਸਕਿਟਬਾਲ ਦੀ, ਬੜਾ ਵੱਡਾ ਉਹਨਾਂ ਦਾ ਇਹ ਟੋਰਾਂਟੋ ਰੈਪਟਰਸ ਦਾ ਆਈ ਥਿੰਕ ਬਹੁਤ ਵੱਡਾ ਜਿਹੜਾ ਇਹ ਫੈਨ ਹੈਗਾ ਆ, ਇਹ ਜਾਣਦੇ ਆ ਇਸ ਨੂੰ, ਕਾਫੀ ਜ਼ਿਆਦਾ ਇਸ ਦਾ ਨਾਮ ਹੈਗਾ ਆ। ਅਤੇ ਇਹ ਜੇ ਜਿਹੇ ਲੋਕ ਕਿਸਾਨਾਂ ਦੇ ਹੱਕ ਦੀ ਜਿਹੜੀ ਉਹ ਗੱਲ ਕਰਨ ਤਾਂ ਫਿਰ ਚੰਗਾ ਲੱਗਦਾ ਆ। ਪਰ ਉਸ ਨੇ ਇਸ ਅਵਾਰਡ ਜਿਹੜਾ ਆ ਉਹ ਅਸੈਪਟ ਕਰਕੇ ਜਿਹੜਾ ਆ ਉਹ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਧੋਖੇ ਵਾਲੀ ਗੱਲ ਜਿਹੜੀ ਉਹ ਕੀਤੀ ਆ। ਆਪਾਂ ਦੇਖਿਆ ਵੀ ਕਿਸਾਨਾਂ ਨਾਲ ਨਹੀਂ, ਰਾਜਕਾਨੂੰ ਇਸੇ ਦੀ ਉਹਨੂੰ ਪੂਰੀ ਸਵਾਹ ਪਾਈ ਆ ਆਪਣੇ ਸਿਰ ਦੇ ਵਿੱਚ। ਨਵ ਭਾਟੀਆ ਉਹ ਬੰਦਾ ਆ ਜਿਹੜਾ ਦਿੱਲੀ ਤੋਂ ਕੈਨੇਡਾ ਮੂਵ ਹੋਇਆ ਸੀ। ਉਹ ਉਸ ਟਾਈਮ ਉਹ ਮੂਵ ਕਹਿੰਦਾ ਮੈਂ ਤਦੇ ਹੋਇਆ ਸੀ ਵੀ ਕਤਲੇਆਮ, ਉਹਦੇ ਮੇਰੇ ਰਿਸ਼ਤੇਦਾਰ ਵੀ ਮਾਰੇ ਗਏ ਸੀ 1984 ਦੇ ਵਿੱਚ ਜੀ। ਤੇ ਇਹ ਜਿਹੜੀ ਇੰਡੋ ਗਲੋਬਲ ਜਿਹੜੀ ਹੈਗੀ ਆ ਉੱਥੇ ਦੀ ਆਰਗੇਨਾਈਜੇਸ਼ਨ, ਇਹ ਉਹ ਆਰਗੇਨਾਈਜੇਸ਼ਨ ਆ ਜਦੋਂ ਕੈਨੇਡਾ ਦਾ ਕੋਈ ਮੈਂਬਰ ਪਾਰਲੀਮੈਂਟ ਜਾਂ ਪ੍ਰਾਈਮ ਮਿਨਿਸਟਰ ਕੋਈ ਵੀ ਜਦੋਂ ਉਹ ਹਿਊਮਨ ਰਾਈਟਸ ਦੀ ਗੱਲ ਕਰਦਾ ਹੈਗਾ, ਸਿੱਖਾਂ ਦੇ ਹੱਕ ਦੀ ਗੱਲ ਕਰਦਾ, ਕਸ਼ਮੀਰੀਆਂ ਦੇ ਹੱਕ ਦੀ ਗੱਲ ਕਰਦਾ, ਤੇ ਉਹ ਉਹਦੇ ਅਗੇਂਸਟ ਚਿੱਠੀਆਂ ਲਿਖਦੇ ਆ ਭਈ ਤੁਸੀਂ ਜੀ ਇਹ ਗਲਤ ਕਰ ਰਹੇ ਆ, ਕਿਸੇ ਤਰ੍ਹਾਂ ਦੀ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੋਈ। ਸੋ ਉਸ ਆਰਗੇਨਾਈਜੇਸ਼ਨ ਤੋਂ ਨਾਮ ਲੈਣਾ ਇਹ ਬਹੁਤ ਹੀ ਜ਼ਿਆਦਾ ਜਿਹੜੀ ਸ਼ਰਮ ਵਾਲੀ ਗੱਲ ਆ। ਉਸ ਦੀ ਇੰਨੀ ਜ਼ਿਆਦਾ ਇੱਜ਼ਤ ਬਣੀ ਸੀ, ਇਕੱਲਾ ਕੈਨੇਡਾ ਨਹੀਂ, ਅਮਰੀਕਾ ਦੇ ਵਿੱਚ ਵੀ ਬਹੁਤ ਲੋਕਾਂ ਦੇ ਵਿੱਚ ਵੀ ਦਸਤਾਰਧਾਰੀ ਸਿੱਖ ਆ ਜਿਹੜਾ ਸਿੱਖਾਂ ਦਾ ਨਾਮ ਉੱਚਾ ਕੀਤਾ ਹੈਗਾ ਆ। ਤੇ ਹੁਣ ਮੈਨੂੰ ਲੱਗਦਾ ਨਹੀਂ ਵੀ ਉਹ ਟੁੱਟੀ ਜਿਹੀ ਆਰਗੇਨਾਈਜੇਸ਼ਨ ਤੋਂ ਨਾਮ ਲੈ ਕੇ ਪਤਾ ਨਹੀਂ ਕੀ ਹੁਣ ਆਪਣੇ ਜਿਹੜੇ ਸਿਰ ਦੇ ਉੱਤੇ ਜਿਹੜਾ ਤਾਜ ਪਹਿਨਾ ਲੈਣਾ ਹੈਗਾ ਆ ਕਿ ਤੂੰ ਆਪਣੀ ਕਮਿਊਨਿਟੀ ਨਾਲੋਂ ਵੀ ਟੁੱਟੇ ਆ। ਪਤਾ ਨਹੀਂ ਲੋਕ ਜਾਂ ਤਾਂ ਗਰਾਊਂਡ ਲੈਵਲ ਤੇ ਸੋਚਦੇ ਨਹੀਂ, ਔਰ ਖੁਦ ਉਹ ਕਹਿੰਦਾ ਵੀ ਮੈਂ ਵਿਕਟਮ ਰਿਹਾ ਆ। ਇਸ ਗੱਲ ਦੀ ਜਿਹੜੀ ਹੈਰਾਨੀ ਹੈਗੀ ਜੀ ਬਿਲਕੁਲ। ਤੇ ਉਹ ਉਸ ਆਰਗੇਨਾਈਜੇਸ਼ਨ ਦੇ ਨਾਲ ਜਿਹੜਾ ਉਹਨਾਂ ਤੋਂ ਅਵਾਰਡ ਜਿਹੜਾ ਉਹ ਅਸੈਪਟ ਜਿਹੜਾ ਉਹ ਕਰ ਰਿਹਾ, ਪੋਸਟਰ ਬੁਆਏ ਜਿਹੜਾ ਇਹਨਾਂ ਨੇ ਬਣਾ ਲੈਣਾ ਹੈ ਵੀ ਜੈਨੋਸਾਈਡ ਨੂੰ ਜਸਟੀਫਾਈ ਕਰਨ ਦੇ ਲਈ। ਦੇਖੋ ਜੀ ਇੱਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਕੋਈ ਕਤਲੇਆਮ ਨਹੀਂ ਹੋਇਆ, ਜਦ ਕਿ ਆਪ ਆਪਣੇ ਮੂੰਹੋਂ ਕਹਿੰਦਾ ਵੀ 84 ਕਤਲੇਆਮ ਤੋਂ ਜਿਹੜਾ ਉਹ ਬਚ ਕੇ ਜਿਹੜਾ ਉਹ ਆ ਰਿਹਾ। ਅਤੇ ਇਹ ਆਰਗੇਨਾਈਜੇਸ਼ਨ ਆ ਜਿਹੜੀ ਕਹਿੰਦੀ ਵੀ 84 ਦੇ ਵਿੱਚ ਕਤਲੇਆਮ ਨਹੀਂ ਹੋਇਆ, ਅਤੇ ਹੁਣ ਉਹਨਾਂ ਤੋਂ ਹੀ ਇਹ ਜਿਹੜਾ ਇਹ ਅਵਾਰਡ ਲੈ ਰਿਹਾ। ਬੜੀ ਬਹੁਤ ਨਮੋਸ਼ੀ ਵਾਲੀ ਜਿਹੜੀ ਇਹ ਗੱਲ ਹੈਗੀ, ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਵੀ ਕੀ ਜਿਹੜੇ ਉਹ ਕਰ ਰਹੇ ਆ। ਕੁਛ ਲੋਕਾਂ ਨੂੰ ਸਿਰਫ ਅਤੇ ਸਿਰਫ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਤਸਵੀਰਾਂ ਦੇ ਨਾਲ, ਅਤੇ ਜਾਂ ਜਿਹੜਾ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਜਿਹੜਾ ਅੱਗੇ ਜਾਂ ਆਪਣਾ ਨਾਮ ਚਮਕਾਉਣ ਦਾ ਹੀ ਜਿਹੜਾ ਉਹ ਰਹਿ ਜਾਂਦਾ ਆ।
ਪਰ ਇਹਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਇਸ ਦੀਆਂ ਜਿਹੜੀਆਂ ਕਹਿ ਲਓ ਵੀ ਉੱਥੇ ਏਜੰਸੀਆਂ ਜਿਹੜੀਆਂ ਹੈਗੀਆਂ ਗੱਡੀਆਂ ਵਾਲੀਆਂ ਉਸ ਦੇ ਨਾਲੋਂ ਵੀ ਲੋਕ ਜਿਹੜੇ ਉਹ ਪਰੇ ਹੋਣਗੇ, ਅਤੇ ਕਈ ਤਾਂ ਜਿਹੜੇ ਇਹਦੇ ਨਾਲ ਜੁੜੀ ਹੋਈ ਟੀਮ ਤੋਂ ਵੀ ਜਿਹੜੇ ਉਹ ਪਰੇ ਹੋ ਸਕਦੇ ਆ ਵੀ ਯਾਰ ਇੱਦਾਂ ਦੇ ਬੰਦਿਆਂ ਦਾ ਅਸੀਂ ਜਿਹੜਾ ਉਹ ਕੀ ਕਰਨਾ ਆ। ਸੋ ਇਹ ਬਹੁਤ ਮਾੜੀ ਗੱਲ ਆ। ਅਜੇ ਵੀ ਵਾਪਸ ਕਰ ਦੇਵੇ ਤਾਂ ਮੈਂ ਨਾ ਵੀ ਚੰਗੀ ਗੱਲ ਆ। ਤੁਸੀਂ ਦੇਖੋ ਵੀ ਉੱਥੇ ਪ੍ਰੋਫੈਸਰ ਨੂੰ ਇੰਡੀਆ ਦੇ ਵਿੱਚ ਕਿੱਡਾ ਵੱਡਾ ਅਵਾਰਡ ਮਿਲਣ ਦਿਆ ਸੀਗਾ, ਜਿਹੜਾ ਧਰਤੀ ਦੇ ਨਾਲ ਜਿਹੜਾ ਜਿਓਲੋਜੀ ਦੇ ਨਾਲ ਸੰਬੰਧਿਤ ਸੀਗਾ। ਹਾਂਜੀ, ਸੋਇਲ ਸਾਇੰਟਿਸਟ, ਉਸਨੇ ਉਹ ਅਵਾਰਡ ਵਾਪਸ ਕਰ ਦਿੱਤਾ ਅਤੇ ਉਸ ਦੀ ਪੂਰੀ ਬੱਲੇ ਬੱਲੇ ਆਪਾਂ ਹੋਰ ਦੇਖ ਰਹੇ ਕਿੰਨੇ ਲੋਕਾਂ ਨੇ ਆਪਣੇ ਜਿਹੜੇ ਅਵਾਰਡ ਆ ਉਹ ਵਾਪਸ ਕਰਨ ਦੀ ਜਿਹੜੀ ਗੱਲ ਕੀਤੀ ਹੈ, ਅਤੇ ਇਹ ਜਿਹੜਾ ਉਹ ਗਾਂਹ ਹੋ ਕੇ ਕਹਿੰਦਾ ਵੀ ਮੈਨੂੰ ਅਵਾਰਡ ਜਿਹੜਾ ਉਹ ਤੁਸੀਂ ਦਿਓ। ਸੋ ਇਹ ਬਹੁਤ ਮਾੜੀ ਗੱਲ ਜਿਹੜੀ ਇਹ ਹੈਗੀ ਆ। ਇਹਦੇ ਨਜ਼ਦੀਕੀ ਲੋਕਾਂ ਨੂੰ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਆ। ਉਹ ਇਸ ਨੂੰ ਜੇ ਮਨਾ ਕਰ ਦਿੰਦਾ ਤਾਂ ਫਿਰ ਇਸ ਦੀ ਹੋਰ ਜ਼ਿਆਦਾ ਬੱਲੇ ਬੱਲੇ ਜਿਹੜੀ ਉਹ ਹੋ ਜਾਣੀ ਸੀ, ਪਰ ਇਹ ਮੌਕਾ ਜਿਹੜਾ ਉਹ ਖੁੰਝਾ ਗਿਆ। ਹਰਜੋਤ ਸਿੰਘ ਹੁਣ ਤੱਕ ਤੁਸੀਂ ਦੇਖੋ ਵੀ ਰਵੀ ਸਿੰਘ ਨੂੰ ਵੀ ਇੱਦਾਂ ਦੇ ਅਵਾਰਡ ਉਹਨੇ ਆਫਰ ਕੀਤੇ ਹੀ ਆ। ਬਿਲਕੁਲ, ਉਹਨਾਂ ਨੇ ਰਿਜੈਕਟ ਕਰ ਦਿੱਤੇ। ਕਲਰ ਰਿਜੈਕਟ ਨਹੀਂ ਕਰ ਦਿੱਤੇ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ, ਹੁਣ ਦੇਖੋ ਜਦੋਂ ਸਿੱਖ ਕੋਈ ਨਾਰਾ ਲਾਉਂਦਾ ਸੀਗਾ, ਫਤਿਹ ਬੁਲਾਉਂਦਾ ਸੀ, ਤਾਂ ਉਹਨਾਂ ਨੂੰ ਪ੍ਰੋਬਲਮ ਹੋ ਗਈ ਸੀ। ਜਦੋਂ ਸਿੱਖਾਂ ਦੇ ਨਿਸ਼ਾਨ ਸਾਹਿਬ ਝੂਲ ਰਹੇ ਸੀਗੇ ਤਾਂ ਉਹਨਾਂ ਨੂੰ ਪ੍ਰੋਬਲਮ ਹੋ ਗਈ ਇਸ ਅੰਦੋਲਨ 'ਚ, ਅਤੇ ਹੁਣ ਜਦੋਂ ਸਿੱਖਾਂ ਦੀ ਸੇਵਾ ਦੇ ਉੱਤੇ ਵੀ ਜਿਹੜਾ ਇਹ ਸਵਾਲ ਜਿਹੜਾ ਕਰਨ ਲੱਗ ਗਏ ਆ। ਸੋ ਇਹ ਕਿਤੇ ਨਾ ਕਿਤੇ ਨਾ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦਿਵਾਲੇ ਹੋਏ ਆ। ਇਹ ਬਸ ਲਾਈਕ ਹੀ ਨਹੀਂ ਕਰਦੇ। ਇਹ ਸਿੱਖਾਂ ਨੂੰ ਕਹਿੰਦੇ ਆ ਵੀ ਅਸੀਂ ਮਾੜੇ ਹੀ ਮਾੜੇ ਆ, ਚਾਹੇ ਜੋ ਮਰਜ਼ੀ ਜਿਹੜਾ ਤੁਸੀਂ ਇਹਨਾਂ ਦੇ ਲਈ ਜਿਹੜਾ ਉਹ ਕਰੀ ਜਾਓ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਕਰੋ, ਕਰੀ ਚੱਲੋ, ਖਿੱਚ ਕੇ ਰੱਖੋ ਕੰਮ, ਪਰ ਇਹ ਜਿਹੜੀ ਚੀਜ਼ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਹੁਣ ਖਾਲਸਾ ਏਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦੇ ਦੁਆਰਾ ਜਿਹੜੀ ਕੀਤੀ ਜਾ ਰਹੀ ਸੇਵਾ ਅਤੇ ਜਿਹੜੀਆਂ ਇਹ ਚੀਜ਼ਾਂ ਆ ਉਹ ਵੀ ਕਿਤੇ ਨਾ ਕਿਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਰਜੋਤ ਸਿੰਘ ਜੀ ਵੀ ਉਹ ਵੀ ਅੱਤਵਾਦ ਦੇ ਦੁਆਰਾ ਜਿਹੜੀਆਂ ਸਪੋਂਸਰ ਆ। ਆਪਾਂ ਦੇਖਿਆ ਸੀ ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜੀ ਨਿਊਜ਼ ਰਿਪੋਰਟ ਕਿਸ ਤਰੀਕੇ ਦੇ ਨਾਲ ਉੱਥੇ ਉਹਨਾਂ ਨੇ ਛਾਪੀ ਸੀਗੀ, ਆਈ ਥਿੰਕ ਆਪ ਇੰਡੀਆ ਕਰਕੇ ਸੀਗੀ ਕੋਈ ਆਰਗੇਨਾਈਜੇਸ਼ਨ, ਉਹਨਾਂ ਨੇ ਵੀ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਇਹ ਨਵਾਂ ਇਹ ਚਿਹਰਾ ਹੈਗਾ ਆ, ਅਤੇ ਇਹ ਉਸ ਦੀ ਆੜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਨੇ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਤੋਂ ਇਹਨਾਂ ਨੂੰ ਨਫ਼ਰਤ ਜਿਹੜੀ ਆ ਉਹ ਹੋਈ ਪਈ ਆ ਵੀ ਇਹ ਅੱਗੇ ਕਿਉਂ ਵੱਧ ਰਹੇ ਨੇ, ਇਹਨਾਂ ਦਾ ਨਾਮ ਜਿਹੜਾ ਕਿਉਂ ਜਿਹੜਾ ਉਹ ਚਮਕ ਰਿਹਾ। ਆਪਾਂ ਰੀਸੈਂਟਲੀ ਦੇਖਿਆ ਵੀ ਜਦੋਂ ਇੰਗਲੈਂਡ ਦੇ ਵਿੱਚ ਉੱਥੇ ਫਰਾਂਸ ਦੇ ਨਾਲ ਜਿਹੜਾ ਉਹ ਪੋਰਟ ਸੀਗਾ ਉਹ ਬੰਦ ਕੀਤਾ ਗਿਆ ਸੀ ਉਦੋਂ ਬਾਰਡਰ, ਤਾਂ ਉੱਥੇ ਹਜ਼ਾਰਾਂ ਹੀ ਜਿਹੜੇ ਲੋਕ ਨੇ ਟਰੱਕ ਡਰਾਈਵਰਸ ਸੀਗੇ ਉਹ ਫਸ ਗਏ ਸੀਗੇ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਖਾਲਸਾ ਏਡ ਵਾਲਿਆਂ ਨੇ ਅਤੇ ਹੋਰ ਔਰਗਨਾਈਜੇਸ਼ਨਾਂ ਵੀ ਜਿਹੜੀਆਂ ਉੱਥੇ ਗਈਆਂ ਅਤੇ ਉਹਨਾਂ ਨੂੰ ਹੌਟ ਮੀਲਸ ਯਾਨੀ ਕਿ ਗਰਮ ਗਰਮ ਖਾਣਾ ਜਿਹੜਾ ਰੋਟੀ ਆ ਉਹ ਪਹੁੰਚਾਈ ਗਈ। ਉਸ ਦੇ ਕਰਕੇ ਉਹਨਾਂ ਦੀ ਪੂਰੀ ਜਿਹੜੀ ਉਹ ਖੁਸ਼ੀ ਵੀ ਹੋਈ ਅਤੇ ਉਹਨਾਂ ਦੀ ਜਿਹੜੀ ਆ ਬੱਲੇ ਬੱਲੇ ਹੋਈ। ਉਹ ਚੀਜ਼ਾਂ ਤੋਂ ਦੇਖੋ ਕਿਸ ਤਰੀਕੇ ਦੇ ਨਾਲ ਇਹ ਜਲਦੇ ਨੇ ਜੀ। ਸੋ ਹੁਣ ਆਪਾਂ ਇਹ ਅਮਰੀਕਾ ਵੱਲ ਇੱਥੇ ਦੀਆਂ ਖਬਰਾਂ ਸਾਂਝੀਆਂ ਕਰੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਅਗਲਾ ਸਟਿਮੂਲਸ ਪੈਕੇਜ ਬਿੱਲ ਆ ਉਸ ਨੂੰ ਸਾਈਨ ਕਰ ਦਿੱਤਾ, ਅਤੇ ਕੱਲ੍ਹ ਜਾਣੀ ਕਿ ਐਤਵਾਰ ਨੂੰ ਉਹ ਲਾ ਬਣ ਗਿਆ। ਸੋ ਉਹਦੇ ਮੁਤਾਬਕ ਹਰ ਇੱਕ ਨੂੰ $600 ਜਿਹੜਾ ਹੁਣ ਮਿਲੂਗਾ। ਜਿਨ੍ਹਾਂ ਦੀ ਇਨਕਮ 75,000 ਤੋਂ ਥੱਲੇ ਆ, ਹਸਬੈਂਡ ਵਾਈਫ ਦੀ 1.5 ਲੱਖ ਤੋਂ ਥੱਲੇ ਆ, ਤਾਂ ਉਹਨਾਂ ਨੂੰ 1,200 ਜੀ। ਅਤੇ ਦੂਸਰੇ ਪਾਸੇ ਅੱਜ US ਹਾਊਸ ਨੇ ਵੋਟ ਪਾਈ ਆ, ਜਿਹੜੀ ਉਹਨਾਂ ਨੇ ਵੋਟ ਪਾਉਣ ਜਾ ਰਹੇ ਆ ਤਾਂ ਕਿ ਜਿਹੜੀ ਡਾਇਰੈਕਟ ਪੇਮੈਂਟ ਆ $600 ਦੀ ਜਗ੍ਹਾ 'ਤੇ $2,000 ਜਿਹੜਾ ਰਿਲੀਫ ਬਿੱਲ ਆ ਉਹ ਹੋ ਸਕੇ। ਪਰ ਕਹਿੰਦੇ ਵੀ GOP ਹੈਲਡ ਸੈਨੇਟ ਲੱਗਦਾ ਨਹੀਂ ਇਹਦੇ ਉੱਤੇ ਜਿਹੜਾ ਇਸ ਨੂੰ ਪਾਸ ਕਰੂਗੀ। ਜੀ, ਰਾਸ਼ਟਰਪਤੀ ਟਰੰਪ ਨੇ ਜਿਹੜੀਆਂ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉਹਨਾਂ ਦੀ ਬਹੁਤੀ ਕਿਸੇ ਨੇ ਉਹਨਾਂ ਦੇ GOP ਵਾਲਿਆਂ ਨੇ ਸੁਣੀ ਨਹੀਂ। ਕਹਿੰਦੇ ਵੀ ਪਾਈ ਜਾਓ ਰੌਲਾ, ਅਸੀਂ ਤਾਂ ਨਹੀਂ ਜਿਹੜੇ 2,000 ਜਿਹੜੇ ਉਹ ਕਰਨੇ, ਇਹ 600 ਹੀ ਜਿਹੜੇ ਉਹ ਰੱਖਣੇ ਨੇ। ਸੋ ਰਿਪਬਲਿਕਨਸ ਨੇ ਇਹ ਜਿਹੜਾ ਲੋਕਾਂ ਦੇ ਲਈ $2,000 ਕਰਨ ਦੀ ਜਿਹੜੀ ਕਵਾਇਦ ਆ, ਜਿਹੜੀ ਡੈਮੋਕ੍ਰੇਟਸ ਪਹਿਲੋਂ ਵੀ ਕਹਿੰਦੇ ਆ ਰਹੇ ਸੀ, ਫਿਰ ਰਾਸ਼ਟਰਪਤੀ ਉਹਨਾਂ ਨੇ ਵੀ ਕਹੀ, ਉਸ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹ ਨਕਾਰ ਦਿੱਤਾ ਆ। ਅਤੇ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਜਿਹੜੀ ਅੱਜ ਜਿਹੜੀ ਵੋਟ ਹੈਗੀ ਦੁਬਾਰਾ ਜਿਹੜੀ ਮੈਜਰ ਇਸ ਨੂੰ 600 ਤੋਂ 2,000 ਕਰਨ ਵਾਲਾ, ਉਸ ਦੇ ਵਿੱਚ ਕੋਈ ਮਿਲ ਸਕੂਗਾ ਕਿ ਨਹੀਂ। ਪਰ ਜੇ ਰਾਸ਼ਟਰਪਤੀ ਦੀ ਨਹੀਂ ਸੁਣੀ ਤਾਂ ਇਹਨਾਂ ਨੇ ਡੈਮੋਕ੍ਰੇਟਾਂ ਦੀ ਜਿਹੜੀ ਉਹ ਕਿੱਥੇ, GOP ਵਾਲਿਆਂ ਨੇ, ਰਿਪਬਲਿਕਨਸ ਨੇ ਜਿਹੜੀ ਉਹ ਕਿੱਥੇ ਸੁਣਨੀ ਹੈਗੀ ਆ। ਉਹ ਜੇ ਹੋਰ ਟੈਕਸ ਕੱਟ ਜਿਹੜੇ ਕਰਾਉਣੇ ਆ ਕਾਰਪੋਰੇਸ਼ਨ ਦੇ, ਤਾਂ ਉਹਦੇ ਲਈ ਇਹਨਾਂ ਨੇ ਝਟਪਟ ਜਿਹੜਾ ਆ ਉਹ ਇਕੱਠੇ ਹੋ ਜਾਣਾ ਹੈਗਾ ਆ। ਇੱਕ ਜਿਹੜੇ ਰਾਸ਼ਟਰਪਤੀ ਟਰੰਪ ਨੇ ਬਿਲਕੁਲ ਲਾਸਟ ਆਵਰ ਦੇ ਵਿੱਚ ਹੀ ਇਹ ਜਿਹੜਾ ਕੱਲ੍ਹ ਸਾਈਨ ਕੀਤਾ, ਕਿਉਂਕਿ ਇਹ ਇਕੱਲਾ ਸਟਿਮੂਲਸ ਬਿੱਲ ਰਿਲੀਫ ਹੀ ਨਹੀਂ ਹੈਗਾ, ਨਾਲ ਦੇ ਨਾਲ ਜਿਹੜਾ ਗਵਰਨਮੈਂਟ ਸ਼ਟ ਡਾਊਨ ਹੋਣਾ ਸੀ ਉਸ
ਦੀ ਵੀ ਜਿਹੜਾ ਬਚਾਅ ਹੋ ਗਿਆ ਆ। ਇਹ ਜਿਹੜੇ ਦੋਨੋਂ ਹੀ ਚੀਜ਼ਾਂ ਜਿਹੜੀਆਂ ਇਕੱਠੀਆਂ ਇੱਕੋ ਬਿੱਲ ਦੇ ਵਿੱਚ ਇਹ 5000 ਤੋਂ ਵੱਧ ਪੇਜਾਂ ਵਾਲੇ ਦੇ ਵਿੱਚ ਜਿਹੜਾ ਉਹ ਇਕੱਠਾ ਕੀਤਾ ਗਿਆ ਸੀਗਾ। ਸੋ ਤਕਰੀਬਨ 2.3 ਟ੍ਰਿਲੀਅਨ ਡਾਲਰ ਦਾ ਜਿਹੜਾ ਸਪੈਂਡਿੰਗ ਬਿੱਲ ਆ ਉਸ ਦੇ ਉੱਤੇ ਵੀ ਜਿਹੜਾ ਉਹ ਨਾਲ ਦੇ ਨਾਲ ਸਾਈਨ ਕਰ ਦਿੱਤਾ ਗਿਆ ਆ। ਅਤੇ ਇਹ ਜਿਹੜਾ 900 ਬਿਲੀਅਨ ਡਾਲਰ ਦਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਉਹ ਐਡ ਕੀਤਾ ਗਿਆ ਜਿਹੜਾ ਸਟਿਮੂਲਸ ਜਿਹੜਾ ਰਿਲੀਫ ਬਿੱਲ ਆ। ਇਸ ਦੇ ਵਿੱਚ ਜਿਹੜੀਆਂ ਬੀਤੇ 26 ਤਰੀਕ ਤੋਂ ਲੋਕਾਂ ਦੀਆਂ ਅਨਇੰਪਲੋਇਮੈਂਟ ਐਕਸਪਾਇਰ ਹੋ ਗਈ ਸੀਗੀ, ਉਸ ਦੇ ਵਿੱਚ ਹੁਣ $300 ਐਕਸਟਰਾ ਆਉਣ ਵਾਲੇ 11 ਹਫ਼ਤਿਆਂ ਦੇ ਲਈ ਜਿਹੜਾ ਆ ਉਹ ਉਹਨਾਂ ਨੂੰ ਮਿਲਣਾ ਜਿਹੜਾ ਉਹ ਦੁਬਾਰਾ ਹੋ ਜਾਵੇਗਾ। ਸੋ ਇਹ ਸਾਰੀਆਂ ਚੀਜ਼ਾਂ ਰਾਈਟ ਨਾਓ ਦੇਖੀਆਂ ਗਈਆਂ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਨੈਸ਼ਵਿਲ ਦੇ ਵਿੱਚ ਜਿਹੜਾ ਬੰਬ ਧਮਾਕਾ ਜਿਹੜਾ ਉਹ ਕੀਤਾ ਗਿਆ, ਇੱਕ ਗੋਰੇ ਮੂਲ ਦੇ ਐਂਥਨੀ ਵਾਰਨਰ ਨਾਂ ਦੇ ਬੰਦੇ ਦਾ ਜਿਹੜਾ ਦੱਸਿਆ ਗਿਆ 63 ਸਾਲਾਂ ਦਾ। ਅਤੇ ਸਾਡੇ ਜਿਹੜੇ ਰਾਸ਼ਟਰਪਤੀ ਆ ਉਹ ਗੋਲਫ ਖੇਡਦੇ ਨਜ਼ਰ ਆਏ। ਇਸ ਦੇ ਉੱਤੇ ਕੁਛ ਵੀ ਉਹਨਾਂ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਆਇਆ। ਤੁਸੀਂ ਇਹ ਸੋਚ ਕੇ ਦੇਖੋ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਇੱਦਾਂ ਬੰਬ ਧਮਾਕਾ ਹੋਇਆ ਹੋਵੇ ਅਤੇ ਓਬਾਮਾ ਕਿਤੇ ਇਹ ਗੋਲਫ ਖੇਡਣ ਚੱਲ ਜਾਂਦਾ ਅਤੇ ਕਿੱਦਾਂ ਜਿਹੜਾ ਉਹਨਾਂ ਨੇ ਰੌਲਾ ਜਿਹੜਾ ਉਹ ਪਾ ਲੈਣਾ ਸੀਗਾ। ਅਤੇ ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਗੱਲ, ਐਡਾ ਵੱਡੇ ਬੰਬ ਧਮਾਕੇ ਤੋਂ ਬਾਅਦ ਦੇ ਵਿੱਚ ਇਸ 63 ਸਾਲ ਦੇ ਵਾਰਨਰ ਨੂੰ ਜਿਹੜਾ ਕਿਸੇ ਨੇ ਅੱਤਵਾਦੀ ਤੱਕ ਨਹੀਂ ਜਿਹੜਾ ਉਹ ਆਖਿਆ। ਅਤੇ ਇਹ ਸਭ ਨੂੰ ਹੀ ਪਤਾ ਵੀ ਕਿਸ ਤਰੀਕੇ ਦੇ ਨਾਲ ਜੇ ਮਾਈਨੋਰਟੀ ਦਾ ਹੁੰਦਾ ਅਤੇ ਜਾਂ ਜਿਹੜਾ ਕੋਈ ਮੁਸਲਮਾਨ ਹੁੰਦਾ ਅਤੇ ਜਾਂ ਜਿਹੜਾ ਕੋਈ ਬਰਾਊਨ ਕਲਰ ਦਾ ਹੁੰਦਾ ਜਾਂ ਕੋਈ ਹੋਰ ਹੁੰਦਾ ਤਾਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ ਦੇ ਦੁਆਲੇ ਜਿਹੜਾ ਹੋਣਾ ਸੀਗਾ। ਇਹ ਆਤਮਘਾਤੀ ਕਹਿੰਦੇ ਆ ਬੰਬ ਧਮਾਕਾ ਜਿਹੜਾ ਇਸ ਨੇ ਐਂਥਨੀ ਵਾਰਨਰ ਨੇ ਨੈਸ਼ਵਿਲ ਦੇ ਵਿੱਚ ਜਿਹੜਾ ਕੀਤਾ ਆ। ਉਹ ਸ਼ੁਕਰ ਇਹ ਰਿਹਾ ਵੀ ਹੋਰ ਕਿਸੇ ਦੀ ਇਸ ਦੇ ਵਿੱਚ ਮੌਤ ਜਿਹੜੀ ਉਹ ਨਹੀਂ ਹੋਈ। ਇਸ ਦੇ ਕਰਕੇ ਜਿਹੜੀਆਂ ਬਿਲਡਿੰਗਸ ਆਲੇ ਦੁਆਲੇ ਸੀਗੀਆਂ ਉਹਨਾਂ ਦੇ ਉੱਤੇ ਕਾਫੀ ਨੁਕਸਾਨ ਹੋਇਆ ਅਤੇ 3 ਲੋਕ ਜ਼ਖਮੀ ਵੀ ਜਿਹੜੇ ਆ ਉਹ ਹੋਏ ਸੀ। ਇਹ ਕ੍ਰਿਸਮਸ ਵਾਲੇ ਦਿਨ ਇਹ ਵੱਡਾ ਬੰਬ ਧਮਾਕਾ ਨੈਸ਼ਵਿਲ ਦੇ ਵਿੱਚ ਹੋਇਆ ਸੀ, ਜਿਸ ਦੇ ਲਾਗੇ AT&T ਦਾ ਇੱਕ ਸੈਂਟਰ ਸੀਗਾ, ਜਿਸ ਕਰਕੇ ਉੱਥੇ ਅਤੇ ਉਸ ਦੇ ਇਰਦ ਗਿਰਦ ਦੇ ਇਲਾਕੇ ਦੇ ਵਿੱਚ 911 ਦੀਆਂ ਜਿਹੜੀਆਂ ਸੇਵਾਵਾਂ ਸੀ ਉਹ ਵੀ ਕਈ ਸਮੇਂ ਦੇ ਲਈ ਠੱਪ ਹੋ ਗਈਆਂ ਸੀ। ਜੀ, ਅਗਲੀ ਖਬਰ ਜਿਹੜੀ ਜਾਰਜੀਆ ਤੋਂ ਆ ਰਹੀ ਆ। ਜਾਰਜੀਆ ਦੇ ਵਿੱਚ ਸਭ ਤੋਂ ਮਹਿੰਗੀ ਇਲੈਕਸ਼ਨ ਜਿਹੜੀ 2 ਸੈਨੇਟਰਾਂ ਦੀ ਪੋਜੀਸ਼ਨ ਦੇ ਲਈ ਹੋ ਰਹੀ ਆ, ਜਨਵਰੀ 5 ਨੂੰ ਹੋਣੀ ਆ। ਉਹਦੇ ਸੰਬੰਧ ਦੇ ਵਿੱਚ ਜਿਹੜੇ ਇਲੈਕਸ਼ਨ ਆਫੀਸਰ ਹੈਗੇ ਆ ਜਾਂ ਆਫੀਸ਼ੀਅਲਸ ਆ, ਉਹ ਕਹਿੰਦੇ ਵੀ ਇਕੱਲੀ ਕਰੋਨਾ ਵਾਇਰਸ ਨੂੰ ਨਹੀਂ ਫਾਈਟ ਕਰ ਰਿਹਾ, ਕੌਨਸਪੀਰੇਸੀ ਥਿਊਰੀਜ਼ ਨੂੰ ਵੀ ਫਾਈਟ ਕਰ ਰਹੇ ਹੈਗੇ ਆ। ਕਿਉਂਕਿ ਆਪਾਂ ਦੇਖਿਆ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਕਿੰਨੀਆਂ ਕੌਨਸਪੀਰੇਸੀਜ਼ ਹੋਈਆਂ। ਸੋ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀਆਂ ਕੌਨਸਪੀਰੇਸੀਜ਼ ਹੋਣ ਦੀ ਜਿਹੜੀ ਆਸ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਜਿਹੜੇ ਆਫੀਸਰ ਹੈਗੇ ਆ ਉਹ ਟਰਾਈ ਕਰ ਰਹੇ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਆ ਕਿਤੇ ਵੀ ਹੇਰਾ ਫੇਰੀ ਜਾਂ ਗਲਤ ਕੌਨਸਪੀਰੇਸੀ ਆ ਉਹਦਾ ਜਿਹੜਾ ਫਲਾਅ ਨਾ ਹੋਵੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚਾਈਨਾ ਦੇ ਵੂਹਾਨ ਦੇ ਵਿੱਚ ਜਦੋਂ ਇਹ ਕਰੋਨਾ ਵਾਇਰਸ ਆਊਟਬ੍ਰੇਕ ਹੋਇਆ ਸੀ, ਉਦੋਂ ਇੱਕ ਚੀਨੀ ਜਿਹੜੇ ਜਰਨਲਿਸਟ ਸੀਗਾ, ਇੰਡੀਪੈਂਡੈਂਟ ਚਾਈਨੀਜ਼ ਜਰਨਲਿਸਟ ਆ, ਉਸਨੇ ਇਸ ਦੇ ਬਾਰੇ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਸੀ ਵੀ ਇੱਥੇ ਜਿਹੜਾ ਕਰੋਨਾ ਵਾਇਰਸ ਆਊਟਬ੍ਰੇਕ ਹੋਇਆ ਆ। ਅਤੇ ਅੱਜ ਸ਼ੰਘਹਾਈ ਦੇ ਇੱਕ ਅਦਾਲਤ ਦੇ ਵਿੱਚ ਉਸ ਇੰਡੀਪੈਂਡੈਂਟ ਚਾਈਨੀਜ਼ ਜਰਨਲਿਸਟ ਨੂੰ ਜਿਹੜਾ ਆ ਉਹ 4 ਸਾਲ ਦੇ ਲਈ ਜਿਹੜਾ ਆ ਉਹ ਸਜ਼ਾ ਸੁਣਾ ਦਿੱਤੀ ਗਈ ਆ। ਕਹਿੰਦੇ ਜ਼ੈਂਗ ਜ਼ਾਨ 37 ਸਾਲ ਦਾ, ਕਹਿੰਦੇ ਵੀ ਇਸ ਦੇ ਉੱਤੇ ਇਹ ਦੋਸ਼ ਪਾਏ ਗਏ ਆ ਵੀ ਇਹ ਜਾਣਬੁੱਝ ਕੇ ਲੜਾਈ, ਪਿਕਿੰਗ ਕੁਆਰਲਸ ਐਂਡ ਪ੍ਰੋਵੋਕਿੰਗ ਟਰਬਲ, ਵੀ ਜਾਣਬੁੱਝ ਕੇ ਉਕਸਾ ਰਿਹਾ ਸੀ ਅਤੇ ਲੜਾਈ ਜਿਹੜੀ ਆ ਉਸ ਨੇ ਜਿਹੜੀ ਆਪਸ ਹੇੜੀ ਜਿਹੜੀ ਉਹ ਹੈਗੀ ਆ, ਇਹ ਜਿਹੜੇ ਉਸਦੇ ਲਾਇਰ ਨੇ ਉਸ ਦੇ ਬਾਅਦ ਦੇ ਵਿੱਚ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਜ਼ੈਂਗ ਨੇ ਉਸ ਸਮੇਂ ਇਹ ਖੁਦ ਆਪ ਵੀ ਲਾਇਰ ਜਿਹੜਾ ਆ ਕਹਿੰਦੇ ਬੰਦਾ ਰਿਹਾ ਆ ਵੀ 400 ਮੀਲ ਸ਼ੰਘਾਈ ਤੋਂ ਵੂਹਾਨ ਦੇ ਵਿੱਚ ਗਿਆ ਸੀ ਫਰਵਰੀ ਦੇ ਵਿੱਚ ਪੈਂਡੈਮਿਕ ਦੇ ਉੱਤੇ ਰਿਪੋਰਟ ਜਿਹੜਾ ਉਹ ਕਰਨ ਦੇ ਲਈ। ਅਤੇ ਉਸ ਟਾਈਮ ਦੇ ਉੱਤੇ ਜਿਹੜਾ ਸਟੇਟ ਰਨ ਅਤੇ ਉੱਥੇ ਦਾ ਚਾਈਨੀਜ਼ ਮੀਡੀਆ ਆ ਉਹ ਪੂਰੀ ਤਰ੍ਹਾਂ ਇਸ ਦੇ ਉੱਤੇ ਜਿਹੜਾ ਬੰਦ ਕਰਕੇ ਰੱਖ ਰਹੇ ਸੀ, ਡੱਬੇ 'ਚ ਬੰਦ ਕਰਦੇ ਸੀ ਵੀ ਲੋਕਾਂ ਨੂੰ ਜਿਹੜਾ ਕੁਛ ਪਤਾ ਜਿਹੜਾ ਉਹ ਨਾ ਲੱਗੇ। ਪਰ ਉਸਨੇ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਉਦੋਂ ਦਿਖਾਈਆਂ ਵੀ ਕਿਸ ਤਰੀਕੇ ਨਾਲ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਤਾਂਤਾ ਲੱਗਾ ਪਿਆ ਆ ਅਤੇ ਦੁਕਾਨਾਂ ਜਿਹੜੀਆਂ ਉੱਥੇ ਖਾਲੀ ਹੈਗੀਆਂ। ਉਸਨੇ ਵੀਡੀਓਜ਼ ਅਤੇ ਫੋਟੋਜ਼ ਜਿਹੜੀਆਂ ਆ ਉੱਥੇ ਜਿਹੜਾ ਚੱਲਦਾ WeChat ਉਸ ਦੇ ਉੱਤੇ, ਟਵਿੱਟਰ, YouTube ਦੇ ਉੱਤੇ ਜਿਹੜੀਆਂ ਉਹ
ਪਾਈਆਂ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਸਾਰੀਆਂ ਵੀਡੀਓਜ਼ ਫੋਟੋਜ਼ ਜਿਹੜੀਆਂ ਆ ਚਾਈਨਾ ਵਾਲਿਆਂ ਨੇ ਉਹ ਬਲੌਕ ਕਰ ਦਿੱਤੀਆਂ ਗਈਆਂ ਸੀਗੀਆਂ। ਤੇ ਫਿਰ ਜਿਹੜਾ ਹਰਜੋਤ ਸਿੰਘ ਜੀ ਇਸ ਜਿਹੜੀ ਹੈਗੀ ਆ ਲਾਇਰ ਤੇ ਇਹ ਜਰਨਲਿਸਟ ਆ, ਇਸ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ, ਇਸ ਦੇ ਉੱਤੇ ਕੇਸ ਚਲਾਇਆ ਗਿਆ, ਇੰਡਾਈਟਮੈਂਟ ਕੀਤੀ ਗਈ ਤੇ ਅੱਜ ਇਸ ਨੂੰ ਜਿਹੜਾ ਉਹ ਦੋਸ਼ੀ ਕਰਾਰ ਦੇ ਕੇ 4 ਸਾਲਾਂ ਦੀ ਦੇਖੋ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈਗੀ ਆ। ਆਲਰੇਡੀ ਚਾਈਨਾ ਦੇ ਵਿੱਚ 47 ਜਰਨਲਿਸਟ ਜਿਹੜੇ ਆ ਉਹ ਕਹਿੰਦੇ ਡਿਟੈਂਸ਼ਨ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਰੱਖੇ ਹੋਏ ਆ। ਬੜੇ ਇੱਥੇ ਕਈ ਕਾਮਰੇਡ ਭਗਤ ਜਿਹੜੇ ਉਹ ਹੈਗੇ ਨੇ, ਸੋ ਆਹ ਦੇਖ ਲਓ ਕਾਮਰੇਡ ਮੁਲਕ ਦੇ ਜਿਹੜੇ ਆ ਉਹ ਕੀ ਹਾਲ ਹੈਗੇ ਆ, ਕਿਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਤੱਕ ਵੀ ਜਿਹੜੀ ਉਹ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਨਾਲ ਸੰਬੰਧ ਜੇ ਦੱਸਦੀ ਜਾਈਏ, ਜਿਹੜਾ ਵੈਕਸੀਨੇਸ਼ਨ ਆ 450 ਮਿਲੀਅਨ ਯੂਰਪੀਅਨ ਜਿਹੜੇ ਹੈਗੇ ਆ ਉਹਨਾਂ ਦੇ ਲੱਗਣੇ ਸ਼ੁਰੂ ਹੋ ਗਏ ਆ। ਪਰ ਯੂਰਪ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਨਵੀਂ ਆਈ ਆ, ਕਹਿੰਦੇ ਵੀ ਉਹ ਕਾਫੀ ਖਤਰਨਾਕ ਆ, 70 ਟਾਈਮ ਸਟਰੋਂਗਰ ਆ ਜਿਹੜੀ ਹੋਣ ਵਾਲੀ ਆ ਉਹਦੇ ਨਾਲ। ਸੋ ਉਹਦੇ ਵੱਲ ਦੇਖਦੇ ਹੋਏ ਲਗਭਗ ਸਾਰੇ ਹੀ ਮੁਲਕਾਂ ਨੇ ਯੂਰਪ ਤੋਂ ਆਉਣ ਵਾਲੀਆਂ ਜਿੰਨੀਆਂ ਵੀ ਫਲਾਈਟਾਂ ਆ ਉਹਨਾਂ ਨੂੰ ਬੰਦ ਕਰ ਦਿੱਤਾ ਹੈਗਾ ਆ। ਮਾਸ ਵੈਕਸੀਨੇਸ਼ਨ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਹੈਗੀ ਯੂਰਪ ਦੇ ਵਿੱਚ, ਪਰ ਫਿਰ ਵੀ 450 ਮਿਲੀਅਨ ਲੋਕਾਂ ਦੇ ਟੀਕਾ ਲੱਗਣ ਨੂੰ ਇਹ ਤਾਂ ਹੈ ਨਹੀਂ ਵੀ ਹਫ਼ਤੇ 2 ਹਫ਼ਤੇ 4 ਹਫ਼ਤਿਆਂ 'ਚ ਲੱਗੂਗਾ, ਕਾਫੀ ਲੰਮਾ ਸਮਾਂ ਜਿਹੜਾ ਲੱਗੂਗਾ। ਨਾਲ ਦੀ ਨਾਲ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਵੀ ਜਿਹੜੀ ਕਾਫੀ ਟਾਈਮ ਲੱਗੂਗਾ। 27 ਨੇਸ਼ਨਸ ਹੈਗੀਆਂ ਯੂਰਪੀਅਨ ਯੂਨੀਅਨ ਦੇ ਵਿੱਚ ਤੇ 15 ਮਿਲੀਅਨ ਦੇ ਕਰੀਬ ਲੋਕ ਕਰੋਨਾ ਵਾਇਰਸ ਤੋਂ ਉੱਥੋਂ ਪੀੜਤ ਹੋਏ ਆ। 3.5 ਲੱਖ ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਡਾਟਾ ਦੇ ਮੁਤਾਬਕ। 1.7 ਮਿਲੀਅਨ ਲੋਕ ਜਿਹੜੇ ਆ ਉਹ ਵਰਲਡ ਵਾਈਡ ਜਿਹੜੀ ਆ ਉਹਨਾਂ ਦੀ ਡੈਥ ਹੋਈ ਆ ਕਰੋਨਾ ਵਾਇਰਸ ਕਰਕੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸੋ ਜਿੱਦਾਂ ਆਪਾਂ ਦੇਖ ਹੀ ਰਹੇ ਹਾਂ ਵੀ ਸਥਿਤੀ ਕੋਈ ਕਰੋਨਾ ਵਾਇਰਸ ਨੂੰ ਲੈ ਕੇ ਬਹੁਤੀ ਚੰਗੀ ਨਹੀਂ ਹੈਗੀ। ਜਿਹੜੇ ਹਸਪਤਾਲਾਂ ਦੇ ਵਿੱਚ ਬਹੁਤ ਓਵਰਵੈਲਮਡ ਜਿਹਨੂੰ ਆਖਿਆ ਜਾਂਦਾ ਆ ਵੀ ਲੋੜੋਂ ਵੱਧ ਲੋਕ ਜਿਹੜੇ ਆ ਇਸ ਟਾਈਮ ਬਿਮਾਰੀ ਦੇ ਨਾਲ ਜਿਹੜੇ ਉੱਥੇ ਪਹੁੰਚ ਰਹੇ ਨੇ। LA ਦੇ ਵਿੱਚ ਜਿਹੜੇ ਕਾਊਂਟੀ ਦੇ ਵਿੱਚ ਇਸ ਟਾਈਮ ਐਮਰਜੈਂਸੀ ਜਿਹੜਾ ਰੂਮ ਆ ਉਸ ਦੇ ਵਿੱਚ ਰੈਸ਼ਨਿੰਗ ਕੀਤੀ ਜਾ ਰਹੀ ਆ। ਉਸ ਦਾ ਭਾਵ ਆ ਵੀ ਉਹ ਦੇਖ ਰਹੇ ਨੇ ਵੀ ਕਿਹੜੇ ਜ਼ਿਆਦਾ ਅਹਿਮ ਲੋਕ ਜ਼ਿਆਦਾ ਬਿਮਾਰ ਆ ਉਹਨਾਂ ਨੂੰ ਹੀ ਜਿਹੜਾ ਆ ਉੱਥੇ ਲਿਆ ਜਾਊਗਾ। ICU ਦੇ ਵਿੱਚ ਕੋਈ ਵੀ ਬੈੱਡ ਜਿਹੜੇ ਬਹੁਤ ਘੱਟ ਜਿਹੜੇ ਉਹ ਖਾਲੀ ਰਹਿ ਗਏ ਨੇ, ਕਿਉਂਕਿ ਇਸ ਦੇ ਚੱਲਦਿਆਂ ਕੋਵਿਡ ਦੇ ਚੱਲਦਿਆਂ ਬਹੁਤ ਜ਼ਿਆਦਾ ਲੋਕ ਜਿਹੜੇ ਆ ਇਸ ਤੋਂ ਪਸਤ ਬਿਮਾਰ ਹੋ ਕੇ ਕਈਆਂ ਦੀ ਸਥਿਤੀ ਬਹੁਤ ਜ਼ਿਆਦਾ ਜਿਹੜੀ ਉਹ ਮਾੜੀ ਹੋ ਰਹੀ ਆ। ਜਿਹੜੇ ਠੀਕ ਵੀ ਹੈਗੇ ਨੇ, ਠੀਕ ਵੀ ਹੋ ਰਹੇ ਨੇ, ਉਹਨਾਂ ਦੇ ਲਈ ਵੀ ਜਿਹੜੇ 1-2 ਵੀਕ ਪਹਿਲੇ ਆ ਕਹਿੰਦੇ ਕਾਫੀ ਮੁਸ਼ਕਿਲਾਂ ਦੇ ਨਾਲ ਜਿਹੜੇ ਆ ਉਹਨਾਂ ਨੂੰ ਜਿਹੜਾ ਉਹ ਲੰਘਣਾ ਉਸ ਦੇ ਵਿੱਚੋਂ ਜਿਹੜਾ ਉਹ ਪੈਂਦਾ ਹੈਗਾ ਆ। ਸੋ ਇਸੇ ਲਈ ਸਾਰੇ ਜਣੇ ਬਾਰ-ਬਾਰ ਇਹੀ ਕਹਿ ਰਹੇ ਆ ਵੀ ਵੱਧ ਤੋਂ ਵੱਧ ਜਿਹੜਾ ਉਹ ਬਚਾਅ ਰੱਖਣ ਦੀ ਕੋਸ਼ਿਸ਼ ਕਰੋ। ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੀ ਸੋਚੋ। ਦੇਖੋ ਜਨਵਰੀ ਫਰਵਰੀ ਮਾਰਚ ਤੋਂ ਜਦੋਂ ਤੋਂ ਇਸ ਦਾ ਰੌਲਾ ਜ਼ਿਆਦਾ ਸ਼ੁਰੂ ਹੋਇਆ ਆ ਉਦੋਂ ਤੋਂ ਲੈ ਕੇ ਅਣਥੱਕ ਮਿਹਨਤ ਜਿਹੜੀ ਉਹ ਕਰ ਰਹੇ ਆ। ਮੈਂਟਲ ਬ੍ਰੇਕਡਾਊਨ ਕਈਆਂ ਦੇ ਜਿਹੜੇ ਉਹ ਹੋ ਜਾਣੇ ਆ। ਕਈ ਆਲਰੇਡੀ ਜਿਹੜੇ ਡਾਕਟਰ ਨਰਸਿਸ ਜਿਹੜੇ ਆ ਉਹਨਾਂ ਦੀ ਇਸ ਦੀ ਲਪੇਟ ਦੇ ਵਿੱਚ ਆਉਣ ਕਰਕੇ ਜਿਹੜੀ ਉਹ ਮੌਤ ਵੀ ਹੋ ਚੁੱਕੀ ਹੋਈ ਆ। ਸੋ ਕਿਰਪਾ ਕਰਕੇ ਵੱਧ ਤੋਂ ਵੱਧ ਜਿਹੜਾ ਉਹ ਧਿਆਨ ਰੱਖਿਆ ਜਾਵੇ। ਕ੍ਰਿਸਮਸ ਲੰਘ ਗਈ ਆ, ਲੋਕ ਜਿਹੜੇ ਆ ਉਹ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਘੁੰਮੇ ਫਿਰੇ ਵੀ ਨੇ, ਦੂਰੋਂ ਨੇੜਿਓਂ ਜਿਹੜੇ ਇੱਕ ਦੂਜੇ ਦੇ ਉਹ ਪਹੁੰਚੇ ਵੀ ਨੇ। ਪਰ ਇਹ ਆ ਵੀ ਹੁਣ ਕ੍ਰਿਸਮਸ ਤੋਂ ਬਾਅਦ ਦੇ ਵਿੱਚ ਭਾਈ 4-5 ਦਿਨਾਂ ਬਾਅਦ ਆਪੋ ਆਪਣਾ ਟੈਸਟ ਜਿਹੜਾ ਉਹ ਜ਼ਰੂਰ ਕਰਵਾ ਲਿਓ। ਜੇ ਤੁਹਾਨੂੰ ਲੱਗਦਾ ਹੈ ਵੀ ਐਕਸਪੋਜਰ ਜਿਹੜਾ ਤੁਹਾਡੇ ਹੋਇਆ ਹੋਵੇਗਾ ਤਾਂ ਉਸ ਨੂੰ ਲੈ ਕੇ ਤੁਸੀਂ ਜਿਹੜਾ ਆਪਣਾ ਟੈਸਟ ਕਰਾਓ ਅਤੇ ਕੁਆਰੰਟੀਨ ਜਿਹੜੀ ਉਹ ਜ਼ਰੂਰ ਕਰਿਓ ਤਾਂ ਜੋ ਤੁਸੀਂ ਆਪਣੇ ਇਰਦ ਗਿਰਦ ਲੋਕਾਂ ਨੂੰ ਬਚਾ ਸਕਿਓ। ਇੱਕ ਮੈਂ ਹਰਜੋਤ ਸਿੰਘ ਜੀ ਡਾਕਟਰ ਦੀ ਸਟੋਰੀ ਪੜ੍ਹ ਰਿਹਾ ਸੀ, ਕਹਿੰਦੇ ਵੀ ਉਹਦੀ ਇੱਕ ਮਰੀਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਬਿਮਾਰ ਸੀਗੀ ਅਤੇ ਕ੍ਰਿਸਮਸ 'ਤੇ ਉਹ ਫੇਸ ਟਾਈਮ ਕਰਨਾ ਚਾਹੁੰਦੇ ਸੀ ਆਪਣੇ ਪਰਿਵਾਰ ਨੂੰ। ਉਹਨਾਂ ਨੇ ਫੇਸ ਟਾਈਮ ਕੀਤਾ,
ਇੱਕ ਪਾਸੇ ਤਾਂ ਉਸ ਪਰਿਵਾਰ ਦਾ ਜੀ ਜਿਹੜਾ ਆ ਇੱਥੇ ਬਹੁਤ ਬੁਰੇ ਹਾਲਾਤ ਦੇ ਵਿੱਚ ਹਸਪਤਾਲ 'ਚ ਪਿਆ ਸੀ ਅਤੇ ਕਹਿੰਦੇ ਜਦ ਫੇਸ ਟਾਈਮ ਕੀਤਾ ਤਾਂ ਉਹਨਾਂ ਨੇ ਦੇਖਿਆ ਵੀ ਉਸ ਦਾ ਘਰ ਵਾਲਾ ਅਤੇ ਉਸਦੇ ਜਿਹੜੇ ਹੋਰ ਪਰਿਵਾਰ ਦੇ ਜੀ ਇੱਕ ਬਹੁਤ ਵੱਡੀ ਪਾਰਟੀ ਦੇ ਵਿੱਚ ਇੱਕ ਬੜੇ ਥਾਂ ਦੇ ਉੱਤੇ ਇਕੱਠ ਦੇ ਵਿੱਚ ਜਿਹੜੇ ਉਹ ਸ਼ਾਮਲ ਹੋਏ ਆ। ਕਹਿੰਦੀ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਇੱਕ ਪਾਸੇ ਤੋਂ ਪਰਿਵਾਰ ਦਾ ਜੀ ਜਿਹੜਾ ਉਹ ਮਰਨ ਦੇ ਕਿਨਾਰੇ ਪਿਆ ਆ ਅਤੇ ਇਹ ਅਜੇ ਵੀ ਜਿਹੜੀਆਂ ਆਪਣੀਆਂ ਪਾਰਟੀਆਂ ਆ ਉਹ ਕਰਨੋਂ ਨਹੀਂ ਹਟ ਰਹੇ ਵੀ ਲੋਕੀ ਕੁਆਰੰਟੀਨ ਤਾਂ ਜਿਹੜਾ ਆ ਉਹ ਉਹਨਾਂ ਨੇ ਕੀ ਕਰਨਾ ਹੈ, ਦੂਰ ਜਿਹੜਾ ਉਹ ਕੀ ਲੈਣਾ ਹੈ। ਸੋ ਤੁਸੀਂ ਦੇਖੋ ਵੀ ਇੱਕ ਪਾਸੇ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਜ਼ੋਰ ਲੱਗਾ ਪਿਆ ਆ, ਹੈਲਥ ਕੇਅਰ ਵਰਕਰਸ ਦਾ ਵੀ ਤੁਸੀਂ ਇਹਨਾਂ ਨੂੰ ਬਚਾ ਲਈਏ ਜੇ ਬਚ ਜਾਂਦੇ, ਪਰ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਆ ਉਹ ਕੇਅਰ ਨਹੀਂ ਕਰ ਰਹੇ ਅਤੇ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਵੀ ਕੋਈ ਮਰਦਾ ਹੈ ਕੋਈ ਜੀਂਦਾ ਹੈ। ਆਖਿਆ ਜੀ ਅਸੀਂ ਤਾਂ ਆਪਣੀ ਜਿਹੜੀ ਪਾਰਟੀ ਆ ਉਹ ਜਿਹੜੀ ਉਹ ਜ਼ਰੂਰ ਕਰਨੀ ਹੈ। ਸੋ ਆਈ ਥਿੰਕ ਲੋਕਾਂ ਨੂੰ ਜ਼ਰੂਰ ਇਸ ਚੀਜ਼ ਦੇ ਵਿੱਚ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਆ। ਜਿੰਨਾ ਜ਼ਿਆਦਾ ਤੁਸੀਂ ਬਚਾਅ ਕਰ ਸਕੋਗੇ ਹੁਣ, ਕਿਉਂਕਿ ਹੁਣ ਵੈਕਸੀਨ ਤਾਂ ਚਲੋ ਆ ਗਈ ਆ ਵੀ ਵੈਕਸੀਨ ਦੇ ਲੱਗਣ ਤੱਕ ਤਾਂ ਐਟਲੀਸਟ ਜਿਹੜਾ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਉਹ ਬਚਾ ਕੇ ਅਤੇ ਬਾਕੀ ਆਪਣੇ ਇਰਦ ਗਿਰਦ ਲੋਕਾਂ ਨੂੰ ਜਿਹੜਾ ਉਹ ਬਚਾ ਕੇ ਰੱਖਣ ਦੀ ਜ਼ਰੂਰਤ ਹੈਗੀ ਆ ਜੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਸੁਣੋ ਜੀ, ਘਰ ਲੈਣ ਲਈ ਹੁਣ ਤੋਂ ਵਧੀਆ ਮੌਕਾ ਨਹੀਂ ਮਿਲਣਾ। ਇੰਟਰਸਟ ਰੇਟ ਬਹੁਤ ਹੀ ਘੱਟ ਹੋ ਗਏ ਨੇ। ਪਰ ਭਾਗਵਾਨ ਨੇ ਕੋਈ ਇਹੋ ਜਿਹਾ ਲੋਨ ਆਫੀਸਰ ਤਾਂ ਮਿਲੇ ਜਿਹੜਾ ਤਸੱਲੀ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਕੰਮ ਕਰਵਾਏ। ਤਾਂ ਫਿਰ ਇਹ ਫੜੋ ਕਾਰਡ ਹਰਜੀਤ ਟਿਵਾਣਾ ਦਾ। ਜੀ ਹਾਂ, ਪਿਛਲੇ 52 ਸਾਲਾਂ ਤੋਂ ਸਰਵਿਸ ਦੇ ਰਹੀ ਅਲਾਮੇਡਾ ਮਾਰਗੇਜ ਕਾਰਪੋਰੇਸ਼ਨ ਦੇ ਲੋਨ ਆਫਿਸਰ ਹਰਜੀਤ ਟਿਵਾਣਾ ਨਵੇਂ ਘਰ ਦਾ ਲੋਨ, ਰੀਫਾਈਨੈਂਸ, ਕੈਸ਼ ਆਊਟ, FHA, VA ਲੋਨ, ਕੈਲੀਫੋਰਨੀਆ, ਇੰਡੀਆਨਾ, ਟੈਕਸਸ ਤੇ ਵਾਸ਼ਿੰਗਟਨ ਦੇ ਵਿੱਚ ਹੋਵੇ ਹੋਮ ਲੋਨ ਜਾਂ ਰੀਫਾਈਨੈਂਸ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਹਰਜੀਤ ਟਿਵਾਣਾ ਮਾਰਗੇਜ ਲੋਨ ਆਫਿਸਰ। ਐਡਰੈਸ 7555 ਨਾਰਥ ਫਾਰਮ ਐਵਨਿਊ ਸਵੀਟ 105 ਫ੍ਰੈਸਨੋ। ਕਾਲ 5593131123 559 313 9253446785 टोल फ्री नंबर 1-800-927-0203 NMLS ID हरजीत टवाना 1869553 Alameda Mortgage Corporation 271623 AMC is licensed by the DBO under the CRML Act। ਸਿਹਤ ਸੇਵਾਵਾਂ ਦੇ ਖੇਤਰ 'ਚ ਭਰੋਸੇਮੰਦ ਨਾ ਅਮਰੀਕਨ ਫੈਮਿਲੀ ਕੇਅਰ ਫ੍ਰੈਸਨੋ ਵਿੱਚ ਹੁਣ ਨਵਾਂ ਅਰਜੈਂਟ ਕੇਅਰ ਸੈਂਟਰ ਖੁੱਲ ਚੁੱਕਾ ਹੈ। ਇੱਥੇ ਬਾਏ 에ਅਰ ਟਰੈਵਲਿੰਗ ਲਈ ਜ਼ਰੂਰੀ ਕੋਵਿਡ ਟੈਸਟ ਕਰਵਾਏ ਜਾਂਦੇ ਹੈ ਸੇਮ ਡੇ ਰਿਜ਼ਲਟ ਦੇ ਨਾਲ। DOT ਫਿਜ਼ੀਕਲ ਐਗਜ਼ਾਮਸ ਤੇ DOT ਨਾਨ DOT ਡਰਗ ਟੈਸਟਿੰਗ, ਇੰਪਲੋਇਮੈਂਟ ਤੇ ਸਪੋਰਟ ਫਿਜ਼ੀਕਲਸ, ਅਰਜੈਂਟ ਕੇਅਰ ਸੇਵਾਵਾਂ, ਐਕਸ-ਰੇਜ਼, ਔਨ-ਸਾਈਟ ਲੈਬ, ਫਲੂ ਸ਼ਾਟਸ, ਕਫ, ਕੋਲਡ, ਐਲਰਜੀ, ਵੈਕਸੀਨਸ, ਵੈਲਨੈਸ ਚੈਕਸ, ਲੈਸਰੇਸ਼ਨ ਰਿਪੇਅਰ, ਐਬਡੋਮਿਨਲ ਪੇਨ, fracture, pneumonia, arthritis, skin check, skin abnormalities, UTI ਤੇ STD testing and treatment ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਉਪਲਬਧ ਨੇ। ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਐਕਸੈਪਟ ਕੀਤੀ ਜਾਂਦੀ ਹੈ। Monday to Friday 8 AM to 8 PM, Saturday, Sunday 8 AM to 5 PM। American Family Care, Fresno 3656 West Shah Avenue, Fresno, on West Shah and Marty next to Applebee's। Call 559 550 6701। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500।
ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ, 3135 ਈਸਟ ਸੈਂਟਰਲ ਐਵੇਨਿਊ, ਫ੍ਰੈਜ਼ਨੋ। ਹੈਲੋ ਸੰਦੀਪ, ਕੀ ਹਾਲ ਆ ਤੇਰਾ ਤੇ ਕਿਵੇਂ ਲੱਗੀ ਅਮਰੀਕਾ? ਅਮਰੀਕਾ ਤਾਂ ਬਹੁਤ ਸੋਹਣੀ ਆ, ਘੁੰਮ ਫਿਰ ਵੀ ਬਹੁਤ ਲੈ ਆਇਆ, ਪਰ ਹੁਣ ਕੋਈ ਕੰਮ ਦਵਾ ਕੇ ਦਿਓ, ਇਦਾਂ ਗੱਲ ਨਹੀਂ ਬਣਨੀ। ਲੈ ਇਹ ਵੀ ਕੋਈ ਗੱਲਾਂ ਚੋਂ ਗੱਲ ਆ, ਇਹ ਵੀ ਮੁਸ਼ਕਿਲ ਅੱਜ ਹੀ ਆਸਾਨ ਕਰ ਦਿੰਨੇ ਆ। ਤੂੰ ਕਾਲ ਕਰ MGA ਲਿਕਰ ਵਾਲਿਆਂ ਨੂੰ। ਇਹਨਾਂ ਨੂੰ ਫ੍ਰੈਜ਼ਨੋ ਏਰੀਆ ਦੇ ਵਿੱਚ ਮੈਨੇਜਰ ਅਤੇ ਕਲਰਕ ਦੀਆਂ ਪੋਜੀਸ਼ਨਸ ਦੇ ਲਈ ਬੰਦਿਆਂ ਦੀ ਜ਼ਰੂਰਤ ਆ। ਖੁੱਲੇ ਘੰਟੇ ਕੰਮ ਕਰੀ ਤੇ ਪਰ ਆਵਰ ਵੀ ਬਹੁਤ ਵਧੀਆ ਦਿੰਦੇ ਆ। ਕਲਰਕ ਦੀ ਪੋਜੀਸ਼ਨ ਦੇ ਲਈ $13 ਪ੍ਰਤੀ ਘੰਟਾ ਅਤੇ ਮੈਨੇਜਰ ਦੀ ਪੋਜੀਸ਼ਨ ਦੇ ਲਈ $15 ਪ੍ਰਤੀ ਘੰਟਾ। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4 ਬਣਾ ਸਕਦੇ ਹੋ। ਜੇ ਕਿਸੇ ਨੇ ਲਿਕਰ ਸਟੋਰ ਤੇ ਗੈਸ ਸਟੇਸ਼ਨ ਵੇਚਣਾ ਜਾਂ ਖਰੀਦਣਾ ਹੋਵੇ, ਉਹ ਵੀ ਕੰਟੈਕਟ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 5599303325। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸਾਊਦੀ ਅਰੇਬੀਆ ਤੋਂ ਖਬਰ ਆ ਰਹੀ ਆ ਕੋਈ ਜੀ। ਸਾਊਦੀ ਅਰੇਬੀਆ ਦੇ ਵਿੱਚ ਇੱਕ ਜਿਹੜੀ ਬੀਬੀ ਆ, ਜਿਸ ਨੇ ਬੀਬੀਆਂ ਨੂੰ ਰਾਈਟਸ ਲੈ ਕੇ ਦਿੱਤੇ ਸੀ ਵੀ ਤੁਸੀਂ ਜਿਹੜੀਆਂ ਕਾਰਾਂ ਆ ਡਰਾਈਵ ਕਰ ਸਕਦੇ ਆ, ਉਸ ਨੂੰ 6 ਸਾਲ ਦੀ ਜਿਹੜੀ ਸਜ਼ਾ ਦਿੱਤੀ ਗਈ ਸੀ, ਜਿਹਦੇ ਨਾਲ ਦੇ ਵਿੱਚ ਕਾਫੀ ਜਿਹੜੀ ਆ ਹਾਹਾਕਾਰ ਮਚੀ ਸੀ। ਹੁਣ ਦੇਖੋ ਵੀ ਇਹ ਜਿਹੜੀ ਬੀਬੀ ਆ ਸਾਊਦੀ ਅਰੇਬੀਆ ਦੇ ਵਿੱਚ, ਇਸ ਨੂੰ ਸਾਊਦੀ ਅਰੇਬੀਆ ਦੀ ਟੈਰਰਿਜ਼ਮ ਕੋਰਟ ਜਿਹੜੀ ਆ ਉਸ ਨੇ ਸੈਂਟੈਂਸ ਕੀਤਾ ਸੀ। ਲੁਹੈਨ ਐਲ ਹੈਥਲੋਲ ਇਹ ਜਿਹੜੀ ਬੀਬੀ ਦਾ ਨਾਮ ਆ, ਤੇ ਇਸ ਨੂੰ 6 ਸਾਲਾਂ ਦੀ ਸਜ਼ਾ ਜਿਹੜੀ ਆ 2018 ਦੇ ਵਿੱਚ ਦਿੱਤੀ ਗਈ ਸੀ। ਤੇ ਹੁਣ ਉਹਨੂੰ ਥੋੜੀ ਜਿਹੀ ਕਹਿੰਦੇ ਭਈ ਛੋਟ ਦਿੱਤੀ ਗਈ ਹੈਗੀ ਆ, ਤੇ 5 ਸਾਲਾਂ ਦਾ ਟਰੈਵਲ ਬੈਨ ਵੀ ਲਾਇਆ। ਦੇਖੋ ਅੱਜ ਦੀ ਡੇਟ 'ਚ ਸਾਊਦੀ ਅਰੇਬੀਆ 'ਚ ਇਹ ਕੁਛ ਹੋ ਰਿਹਾ। ਦੇਖੋ ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲੌਰੀ ਲਾਫਲਿਨ, ਸਾਰੇ ਜਾਣੇ ਹੁਣ ਇਸ ਨਾਮ ਤੋਂ ਜਿਹੜੇ ਵਾਕਫ ਹੋਣੇ ਆ, ਇਹ ਉਹੀ ਬੀਬੀ ਆ ਜਿਹਨੇ ਜਿਹੜੇ ਆ ਵੱਖ-ਵੱਖ ਜਿਹੜੇ ਕਾਲਜਿਸ ਦੇ ਵਿੱਚ ਆਪਣੀਆਂ ਕੁੜੀਆਂ ਨੂੰ ਐਡਮਿਸ਼ਨ ਕਰਾਉਣ ਦੇ ਲਈ $500,000 ਜਿਹੜੀ ਆ ਉਸ ਦੀਆਂ ਰਿਸ਼ਵਤਾਂ ਜਿਹੜੀਆਂ ਉਹ ਦਿੱਤੀਆਂ ਸੀ। ਇਸ ਦੇ ਕਰਕੇ ਕਾਫੀ ਲੋਕ ਜਿਹੜੇ ਆ ਉਹ ਕੜਿੱਕੀ ਦੇ ਵਿੱਚ ਆਏ ਸੀਗੇ। ਪਰ ਅਫਸੋਸ ਵਾਲੀ ਗੱਲ ਆ ਵੀ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਸਿਰਫ ਇਸ ਨੂੰ 2 ਮਹੀਨੇ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਸੀ, ਜਦ ਕਿ ਇਸ ਤੋਂ ਵੀ ਕਈ ਵਾਰੀ ਛੋਟੇ ਜੁਰਮ ਕਰਨ ਵਾਲਿਆਂ ਨੂੰ ਸਾਰੀ ਉਮਰ ਦੇ ਲਈ ਜਿਹੜੀਆਂ ਆ ਉਹ ਅਦਾਲਤਾਂ ਦੇ ਵਿੱਚ ਤੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਸਮਾਂ ਕੱਟਣਾ ਪੈਂਦਾ ਆ। 2 ਮਹੀਨੇ ਦੀ ਕਹਿੰਦੇ ਆ ਸਜ਼ਾ ਸਪੈਂਡ ਕਰਕੇ ਹੁਣ ਵਾਪਸ ਜਿਹੜੀ ਆ ਉਸ ਨੂੰ ਰਿਹਾ ਕਰ ਦਿੱਤਾ ਗਿਆ। ਡਬਲਿਨ ਕੈਲੀਫੋਰਨੀਆ ਦੀ ਫੈਡਰਲ ਲੌਕਅਪ ਦੇ ਵਿੱਚ ਇਸ ਨੂੰ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਗਿਆ ਸੀਗਾ। ਐਡਮਿਸ਼ਨ ਬਰਾਈਬਰੀ ਸਕੀਮ ਜਿਹੜੀ ਆ ਉਸ ਦੇ ਵਿੱਚ ਇਸ ਦਾ ਅਹਿਮ ਰੋਲ ਜਿਹੜਾ ਆ ਉਹ ਸਾਹਮਣੇ ਆਇਆ ਸੀ। ਇਸ ਦਾ ਘਰ ਵਾਲਾ ਫੈਸ਼ਨ ਡਿਜ਼ਾਈਨਰ ਮੋਸੀਮੋ
ਜਿਹੜਾ ਆ ਉਹ 5 ਮਹੀਨੇ ਦੀ ਸਜ਼ਾ ਜਿਹੜੀ ਆ ਉਹ ਲੋਮ ਪਾਰਕ ਸੈਂਟਾ ਬਾਰਬਰਾ ਦੇ ਲਾਗੇ ਜੇਲ੍ਹ ਜਿਹੜੀ ਆ ਉਸ ਦੇ ਵਿੱਚ ਉਹ ਕੱਟ ਰਿਹਾ ਹੈਗਾ ਆ। ਜੀ ਅਗਲੀ ਖਬਰ ਜਿਹੜੀ ਆ ਅਲੀ ਬਾਬਾ ਦੇ ਸੰਬੰਧ ਦੇ ਵਿੱਚ ਆ। ਸੋ ਤੁਹਾਨੂੰ ਯਾਦ ਹੋਊ ਜਿਹੜੀ ਅਲੀ ਬਾਬਾ ਕੰਪਨੀ ਆ ਚਾਈਨਾ ਦੀ ਆ। ਜੈਕ ਮਾ ਜਿਹੜੇ ਆ ਉਹਦੇ ਕੋ ਫਾਊਂਡਰ ਆ ਤੇ ਕਾਫੀ ਸਭ ਤੋਂ ਰਿਚੈਸਟ ਬੰਦੇ ਆ ਉਹ ਚਾਈਨਾ ਦੇ। ਤੇ ਹੁਣ ਚਾਈਨਾ ਦੀ ਸਰਕਾਰ ਵੀ ਉਹਦੇ ਪਿੱਛੇ ਹੋ ਗਈ ਆ। ਉਹ ਕਹਿੰਦੇ ਬਈ ਇਹ ਕਾਫੀ ਜਿਹੜੀਆਂ ਆ ਇਹਦੇ ਬਿਜ਼ਨਸ ਦੇ ਵਿੱਚ ਹੇਰਾਫੇਰੀਆਂ ਹੋ ਰਹੀਆਂ, ਇਸ ਕਰਕੇ ਜਿਹੜੀ ਆ ਇਸ ਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਤੋੜਿਆ ਜਾਵੇ। ਤੇ ਇਹਦੇ ਵੱਲ ਜਿਹੜੀਆਂ ਹੁਣ ਸਟੇਟਮੈਂਟਸ ਆਈਆਂ ਆ ਉੱਥੇ ਦੀ ਸਰਕਾਰ ਵੱਲੋਂ, ਉਸ ਨੂੰ ਦੇਖਦੇ ਹੋਏ ਅੱਜ ਅਲੀ ਬਾਬਾ ਦੇ ਜਿਹੜੇ ਸਟਾਕ ਆ ਉਹ ਲਗਭਗ 8% ਹੁਣ ਚਲੇ ਗਏ। ਜੀ ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ, ਕੋਵਿਡ ਦੀਆਂ ਜਿਹੜੀਆਂ ਵੈਕਸੀਨੇਸ਼ਨ ਆ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਉਹ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਆ। US ਕਹਿ ਰਿਹਾ ਸੀਗਾ ਵੀ ਉਹਨਾਂ ਨੇ 20 ਮਿਲੀਅਨ ਵੈਕਸੀਨੇਸ਼ਨਸ ਜਿਹੜੀਆਂ ਆ ਇਸ ਸਾਲ ਦੇ ਅਖੀਰ ਤੱਕ ਕਰਨੀਆਂ ਸੀਗੀਆਂ, ਪਰ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਧੀਮੀ ਰਫਤਾਰ ਦੇ ਨਾਲ ਜਿਹੜਾ ਕੰਮ ਉਹ ਚੱਲ ਰਿਹਾ ਆ। ਇਸ ਦੇ ਵਿੱਚੋਂ ਮਹਿਜ 10% ਯਾਨੀ ਕਿ 2 ਮਿਲੀਅਨ ਲੋਕਾਂ ਨੂੰ ਹੀ ਜਿਹੜੀ ਹੁਣ ਤੱਕ ਵੈਕਸੀਨ ਜਿਹੜੀ ਉਹ ਲੱਗ ਸਕੀ ਆ। ਸੋ ਅੱਜ ਜੇ ਦੇਖਿਆ ਜਾਵੇ 28 ਤਰੀਕ ਆਲਰੇਡੀ ਹੋ ਚੁੱਕੀ ਹੈ, 4 ਦਿਨ ਜਿਹੜੇ ਬਕਾਇਆ ਨੇ ਇਸ ਸਾਲ ਦੇ ਵਿੱਚ। ਸੋ ਟਰਾਈ ਹੈਗੀ ਹੈ ਵੀ ਵੱਧ ਤੋਂ ਵੱਧ ਜਿਹੜੀਆਂ ਹੋਰ ਡੋਜ਼ਿਸ ਜਿਹੜੀਆਂ ਵੈਕਸੀਨਸ ਆ ਉਹ ਲਗਾਈਆਂ ਜਿਹੜੀਆਂ ਉਹ ਜਾ ਸਕਣ, ਪਰ ਜਿਹੜੇ ਆ ਉਹ ਦੇਖਦੇ ਆ ਕੀ ਬਣਦਾ ਆ। CDC ਦੇ ਆંકੜਿਆਂ ਦੇ ਮੁਤਾਬਕ ਕਹਿੰਦੇ ਆ ਵੀ ਸੈਟਰਡੇ ਮਾਰਨਿੰਗ ਤੱਕ 9.5 ਮਿਲੀਅਨ ਡੋਜ਼ਿਸ ਜਿਹੜੀਆਂ ਉਹ ਡਿਸਟਰੀਬਿਊਟ ਕੀਤੀਆਂ ਜਾ ਚੁੱਕੀਆਂ, ਪਰ ਉਹਨਾਂ ਦੇ ਵਿੱਚੋਂ ਅਜੇ ਸਿਰਫ 2 ਮਿਲੀਅਨ ਹੀ ਲੋਕਾਂ ਤੱਕ ਜਿਹੜੀ ਆ ਇਹ ਸਪੀਡ ਇੱਥੇ ਜਿਹੜੀ ਆ ਉਹ ਦਵਾਈ ਇਹਨਾਂ ਨੂੰ ਵੈਕਸੀਨ ਜਿਹੜੀ ਉਹ ਲੱਗੀ ਆ। ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਇਹਨਾਂ ਨੇ ਇਹ ਟੀਚਾ ਮਿੱਥਿਆ ਸੀਗਾ ਵੀ 20 ਮਿਲੀਅਨ ਲੋਕਾਂ ਨੂੰ ਜਿਹੜੇ ਆ 31 ਦਸੰਬਰ ਤੱਕ ਲਾ ਸਕਾਂਗੇ, ਪਰ ਲੱਗਦਾ ਨਹੀਂ ਵੀ ਉਹ ਆંકੜੇ ਤੱਕ ਇਹ ਪਹੁੰਚ ਸਕਣਗੇ। ਸੋ ਇੱਥੋਂ ਇਹ ਲੱਗਦਾ ਹੈ ਵੀ ਜਿਹੜੀ ਵੀ ਰਫਤਾਰ ਦੇ ਨਾਲ ਇਹ ਕਰ ਰਹੇ ਨੇ ਉਸ ਦੇ ਵਿੱਚ ਇਹਨਾਂ ਨੂੰ ਕਾਫੀ ਹੋਰ ਤੇਜ਼ੀ ਜਿਹੜੀ ਉਹ ਲਿਆਉਣੀ ਪੈਣੀ ਆ। ਜੇ ਆਪਾਂ 350 ਮਿਲੀਅਨ ਦੇ ਤਕਰੀਬਨ ਜਿਹੜੀ ਆਬਾਦੀ ਵਾਲੇ ਮੁਲਕ ਦੇ ਵਿੱਚ ਸਾਰਿਆਂ ਨੂੰ ਆਪਾਂ ਵੈਕਸੀਨ ਲਾਉਣਾ ਚਾਹੁੰਦੇ ਹਾਂ, ਅਤੇ ਇਹ ਪਹਿਲੋਂ ਹੀ ਆਲਰੇਡੀ ਇਹਨਾਂ ਦੀਆਂ ਕਿਆਸ ਰਹੀਆਂ ਸੀਗੀਆਂ ਵੀ ਮੇ ਵੀ ਅਗਸਤ ਸਤੰਬਰ ਤੱਕ ਸਾਰਿਆਂ ਤੱਕ ਜਿਹੜੀ ਵੈਕਸੀਨ ਆ ਉਹ ਪਹੁੰਚ ਸਕੇ। ਅਤੇ ਜੇ ਇਸ ਰਫਤਾਰ ਦੇ ਵਿੱਚ ਤੇਜ਼ੀ ਜਿਹੜੀ ਉਹ ਨਹੀਂ ਆਈ, ਹੋਰ ਜਲਦੀ ਨਹੀਂ ਲਾਈਆਂ ਗਈਆਂ, ਤਾਂ ਇਹ ਜਿਹੜਾ ਸੋਚਿਆ ਆ ਇਹ ਹੋ ਸਕਦਾ ਵੀ ਸਾਲ ਦੇ ਅਖੀਰ ਤੱਕ ਵੀ ਜਿਹੜਾ ਉਹ ਪਹੁੰਚ ਜਾਵੇ। ਸੋ ਇਹ ਨਹੀਂ ਆ ਵੀ ਹੁਣ 31 ਦਸੰਬਰ ਤੋਂ ਬਾਅਦ 'ਚ ਅਤੇ 1 ਜਨਵਰੀ ਨੂੰ ਸਾਰਾ ਕੁਛ ਜਿਹੜਾ ਆ ਉਹ ਬਦਲ ਜਾਣਾ। ਜਿੱਦਾਂ ਕਈ ਲੋਕ ਕਹਿੰਦੇ ਸੀ ਵੀ ਇਲੈਕਸ਼ਨ ਤੋਂ ਅਗਲੇ ਦਿਨ ਕਰੋਨਾ ਵਾਇਰਸ ਦਾ ਲੋਕਾਂ ਨੇ ਜਿਹੜਾ ਨਾਮ ਨਹੀਂ ਲੈਣਾ, ਪਰ ਨਹੀਂ, ਉਸ ਤੋਂ ਵੀ ਬੁਰੇ ਤਰੀਕੇ ਦੇ ਨਾਲ ਕਰੋਨਾ ਵਾਇਰਸ ਫੈਲ ਰਿਹਾ ਆ, ਅਤੇ ਉਸ ਤੋਂ ਵੀ ਜ਼ਿਆਦਾ ਲੋਕ ਜਿਹੜੇ ਆ ਉਸ ਤੋਂ ਵੀ ਪਹਿਲਾਂ ਦੇ ਨਾਲੋਂ ਵੀ ਆંકੜਿਆਂ ਦੇ ਮੁਤਾਬਕ ਉਹ ਲੋਕ ਜਿਹੜੇ ਉਹ ਮਰ ਰਹੇ ਨੇ। ਸੋ ਇਸ ਨੂੰ ਅਜੇ ਵੀ ਇਹ ਨਾ ਸੋਚੋ ਵੀ ਵੈਕਸੀਨ ਜੇ ਲੱਗਣੀ ਸ਼ੁਰੂ ਹੋ ਗਈ ਹੈ ਅਤੇ ਤੁਹਾਡੇ ਤੱਕ ਇਸ ਦਾ ਕੋਈ ਅਸਰ ਜਿਹੜਾ ਉਹ ਨਹੀਂ ਹੋਣਾ। ਜਿੰਨੀ ਦੇਰ ਤੱਕ ਵੈਕਸੀਨ ਨਹੀਂ ਲੱਗਦੀ ਉਨੀ ਦੇਰ ਤੱਕ ਅਤੇ ਉਸ ਤੋਂ ਬਾਅਦ 'ਚ ਵੀ ਕੁਝ ਸਮੇਂ ਲਈ ਆਪਾਂ ਨੂੰ ਬਚਾਅ ਜਿਹੜਾ ਉਹ ਕਰਕੇ ਰੱਖਣਾ ਪੈਣਾ ਆ। ਜੀ ਅਗਲੀ ਖਬਰ ਜਿਹੜੀ ਆ ਆਸਟਰੀਆ ਤੋਂ ਆ ਰਹੀ ਹੈ। ਆਸਟਰੀਆ ਦੇ ਵਿੱਚ ਕਹਿੰਦੇ ਹੁਣ ਸਿੱਖ ਧਰਮ ਨੂੰ ਆਫੀਸ਼ੀਅਲੀ ਜਿਹੜਾ ਆ ਆਸਟਰੀਆ ਦੀ ਸਰਕਾਰ ਨੇ ਮੰਨ ਲਿਆ ਆ। ਉੱਥੇ 9 ਗੁਰਦੁਆਰੇ ਸੀ, ਪਰ ਹਜੇ ਤੱਕ ਸਿੱਖਾਂ ਨੂੰ ਐਜ਼ ਏ ਸੈਪਰੇਟ ਧਰਮ ਨਹੀਂ ਮੰਨਿਆ ਜਾਂਦਾ ਸੀ। ਸੋ ਕਈ ਵਾਰ ਕਹਿੰਦੇ ਜਿਹੜੇ ਲੋਕ ਉੱਥੇ ਰਹਿੰਦੇ ਉਹਨਾਂ ਦੀ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲਾਉਣ ਤੋਂ ਉਹ ਮਨਾਹੀ ਹੁੰਦੀ ਸੀ। ਪੱਗ ਵੀ ਜਿਹੜੀ ਆ ਦਸਤਾਰ ਆ ਉਤਰਾਈ ਜਾਂਦੀ ਸੀ ਜਦੋਂ ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਣੇ ਹੈਗੇ ਆ। ਪਰ 9 ਗੁਰਦੁਆਰਿਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਹੜੀ ਆ ਪੂਰਾ ਸਿੱਖ ਧਰਮ ਦੇ ਬਾਰੇ ਵੀ ਕੀ ਧਰਮ ਆ, ਕਿਹੜੇ ਗੁਰੂ ਆ ਸਾਡੇ, ਸਿੱਖ ਰਿਲੀਜੀਅਸ ਸਿੰਬਲਸ ਕੀ ਆ, ਵੈਲਿਊ ਆਫ 5 Ks ਆ, ਲਾਈਫ ਆਫ ਏ ਸਿੱਖ, ਤੇ ਸਾਡੀ ਕਿੱਦਾਂ ਅਲੱਗ ਆਇਡੈਂਟੀਟੀ ਹੈਗੀ ਆ, ਸਿੱਖਾਂ ਦੀ ਦਸਤਾਰ, ਇਹ ਸਾਰਾ ਕੁਛ ਆਸਟਰੀਆ ਦੀ ਜਿਹੜੀ ਆ ਗਵਰਨਮੈਂਟ ਉਹਨੂੰ ਸਬਮਿਟ ਕੀਤਾ ਸੀ। ਤੇ ਦਸੰਬਰ 17 ਨੂੰ ਉੱਥੇ ਦੀ ਸਰਕਾਰ ਨੇ ਹੁਣ ਕਿਹਾ ਵੀ ਅਸੀਂ ਸਿੱਖਾਂ ਨੂੰ ਐਜ ਏ ਸੈਪਰੇਟ ਧਰਮ ਜਿਹੜਾ ਆ ਮੰਨਦੇ ਹੈਗੇ ਆ, ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੋਈ ਰਿਸਟ੍ਰਿਕਸ਼ਨ ਉਹਨਾਂ ਦੀ ਆਇਡੈਂਟੀਟੀ ਤੇ ਨਹੀਂ ਹੋਵੇਗੀ। ਜੀ ਜ਼ੂਮ ਇਸ ਪੈਨਡੈਮਿਕ ਦੇ ਵਿੱਚ ਕਾਫੀ ਵੱਡੀ ਜਿਹੜੀ ਆ ਉਹ ਕੰਪਨੀ ਉੱਭਰ ਕੇ ਜਿਹੜੀ ਉਹ ਸਾਹਮਣੇ ਆਈ ਆ। ਹੁਣ ਫੈਡਰਲ ਪ੍ਰੋਸੀਕਿਊਟਰਸ ਉਹਨਾਂ ਨੇ ਜ਼ੂਮ ਦੇ ਜਿਹੜੇ ਕੁਛ ਐਗਜ਼ੈਕਟਿਵ ਹੈਗੇ ਆ ਉਹਨਾਂ ਦੇ ਉੱਤੇ ਇਹ ਦੋਸ਼ ਜਿਹੜਾ ਉਹ ਲਾਇਆ ਆ ਵੀ ਉਹ ਚਾਈਨੀਜ਼ ਸਰਕਾਰ ਦੇ ਨਾਲ ਮਿਲ ਕੇ
ਜਿਹੜੇ ਯੂਜ਼ਰਸ ਆ ਉਹਨਾਂ ਨੂੰ ਸਰਵੇਲ ਕਰਦੇ ਸੀ, ਯਾਨੀ ਕਿ ਉਹਨਾਂ 'ਤੇ ਨਿਗਰਾਨੀ ਰੱਖੇ ਸੀ, ਅਤੇ ਕਈ ਜਿਹੜੀਆਂ ਵੀਡੀਓ ਕਾਲਸ ਆ ਉਹਨਾਂ ਨੇ ਸਪਰੈਸ ਵੀ ਜਿਹੜਾ ਉਹ ਕੀਤਾ ਆ। ਹੁਣੇ ਰੀਸੈਂਟਲੀ ਇੱਕ ਹੋਰ ਖਬਰ ਜਿਹੜੀ ਇਹ ਸਾਹਮਣੇ ਆਈ ਆ ਵੀ ਜਿਹੜੇ ਜ਼ੂਮ ਆ ਉਹਨਾਂ ਨੇ ਯੂਐਸ ਯੂਜ਼ਰਸ ਦਾ ਜਿਹੜਾ ਡਾਟਾ ਆ ਉਹ ਬੀਜਿੰਗ ਦੇ ਨਾਲ, ਯਾਨੀ ਕਿ ਚਾਈਨੀਜ਼ ਜਿਹੜੀ ਸਰਕਾਰ ਆ ਉਸ ਦੇ ਨਾਲ ਜਿਹੜਾ ਆ ਉਹ ਵੀ ਸ਼ੇਅਰ ਕੀਤਾ ਹੈਗਾ ਆ। ਸੋ ਇਹ ਇੱਕ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹ ਮੌਜੂਦਾ ਪ੍ਰਸ਼ਾਸਨ ਦੇ ਲਈ ਵੀ ਸੀਗੀ ਅਤੇ ਆਉਣ ਵਾਲੇ ਪ੍ਰਸ਼ਾਸਨ ਦੇ ਲਈ ਵੀ ਜਿਹੜੀ ਇਹ ਉੱਭਰ ਕੇ ਸਾਹਮਣੇ ਆ ਰਹੀ ਆ। ਇੱਦਾਂ ਹੀ ਜਿਹੜੀ ਟਿਕਟੋਕ ਕੰਪਨੀ ਆ ਉਸ ਦੇ ਉੱਤੇ ਵੀ ਅਜਿਹੇ ਜਿਹੜੇ ਦੋਸ਼ ਆ ਉਹ ਲੱਗ ਰਹੇ ਨੇ ਵੀ ਉਹ ਵੀ ਜਿਹੜੇ ਯੂਐਸ ਯੂਜ਼ਰਸ ਦਾ ਡਾਟਾ ਜਿਹੜਾ ਆ ਉਹ ਸ਼ੇਅਰ ਜਿਹੜੀ ਆ ਉਹ ਕਰ ਸਕਦੀ ਹੈ ਚਾਈਨਾ ਦੇ ਨਾਲ। ਉਹਨਾਂ ਨੇ ਟਿਕਟੋਕ ਵਾਲਿਆਂ ਨੇ ਬੜੀ ਇਹਦੀ ਭਰੋਸਾ ਜਿਹੜਾ ਦਵਾਇਆ ਵੀ ਇੱਦਾਂ ਜਿਹੜਾ ਉਹ ਨਹੀਂ ਅਸੀਂ ਕਰਦੇ, ਪਰ ਹੁਣ ਤੁਸੀਂ ਦੇਖੋ ਵੀ ਜ਼ੂਮ ਦਾ ਇੱਕ ਐਗਜ਼ੈਕਟਿਵ ਵੀ ਜਿਹੜਾ ਬੀਜਿੰਗ ਦੇ ਨਾਲ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਕਰ ਰਿਹਾ ਸੀ। ਸੋ ਯੂ ਨੈਵਰ ਨੋ ਵੀ ਕਿਹੜੀ ਕੰਪਨੀ ਦੇ ਵਿੱਚ ਕੀ ਕੁਛ ਅੱਗੇ ਚੱਲ ਰਿਹਾ ਹੁੰਦਾ ਆ। ਸੋ ਉਹ ਭਾਈ ਆਪਣੀ ਪ੍ਰਾਈਵੇਸੀ ਦਾ, ਆਪਣੇ ਡਾਟਾ ਦਾ ਜਿਹੜਾ ਉਹ ਵੱਧ ਤੋਂ ਵੱਧ ਖੁਦ ਧਿਆਨ ਰੱਖਿਆ ਕਰੋ ਜੀ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ, ਅਤੇ ਮਿਲਦੇ ਹਾਂ ਜੀ ਸ਼ਾਮ ਦੇ ਅਪਡੇਟ ਅਮਰੀਕਾ ਦੇ ਜਿਹੜੇ ਆ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।